ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਅੱਜ ਦੇ ਸ਼ਨੀਚਰਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮੇਰੇ ਨਾਲ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਰਕੀਆਣਾ ਜੀ। ਅਟਾਰਨੀ ਟਰਕੀਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408272 4082722500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਰਕੀਆਣਾ 4159090503। ਜਸਪਾਲ ਸਿੰਘ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਪਿਛਲੇ ਵੀਕ ਵੀ ਆਪਾਂ ਕੁਝ ਕੋਰਟ ਰੂਮ ਨੂੰ ਲੈ ਕੇ ਕਿੱਦਾਂ ਦੀਆਂ ਚੀਜ਼ਾਂ ਹੁੰਦੀਆਂ ਆ ਉਹ ਆਪਾਂ ਗੱਲਬਾਤ ਕੀਤੀ ਸੀ। ਸੋ ਅੱਜ ਅਟਾਰਨੀ ਟਰਕੀਆਣਾ ਜੀ ਕਿਸ ਵਿਸ਼ੇ ਦੇ ਉੱਤੇ, ਟੌਪਿਕ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ? ਅੱਜ ਜਿਹੜਾ ਸਾਡਾ ਸਾਰਾ ਸ਼ੋਅ ਆ ਉਹ ਕੋਰਟ ਰੂਮ ਦੇ ਰਿਲੇਟਡ, ਅਸਾਈਲਮ ਦੇ ਰਿਲੇਟਡ, ਕੀ ਉਹਦੇ ਵਿੱਚ ਮੁੱਦੇ ਆ, ਕੀ ਜਨਤਾ ਨੂੰ ਸਮਝ ਕੀ ਨਹੀਂ ਆ ਰਿਹਾ, ਉਹਨਾਂ ਨੂੰ ਪ੍ਰੋਬਲਮਾਂ ਕੀ ਆ ਰਹੀਆਂ, ਕੋਰਟ ਕਿੱਦਾਂ ਉਹਨਾਂ ਨੂੰ ਦੇਖਦਾ, ਕੀ ਚੀਜ਼ ਉਹ ਇਹ ਪ੍ਰੋਗਰਾਮ ਤੋਂ ਕੀ ਉਹ ਲੈ ਕੇ ਜਾ ਸਕਦੇ ਆ ਕਿ ਆਪਣੀ ਉਹਨਾਂ ਦੀ ਹੀਅਰਿੰਗ ਦੀ ਤਿਆਰੀ ਜਿਹੜੀ ਵਧੀਆ ਹੋਵੇ। ਸੋ ਜਿਹੜਾ ਉਹਨਾਂ ਦੇ ਕੇਸ ਦੀ ਫਾਈਨਲ ਹੀਅਰਿੰਗ ਉਹਦੇ ਰਿਲੇਟਡ ਜਿਹੜੀ ਸਾਰੀ ਅੱਜ ਆਪਾਂ ਗੱਲਬਾਤ ਕਰਾਂਗੇ ਜੀ। ਸੋ ਬੜਾ ਇੰਪੋਰਟੈਂਟ ਦਿਨ ਹੁੰਦਾ ਹੈ ਫਾਈਨਲ ਹੀਅਰਿੰਗ ਦਾ, ਕਿਸੇ ਦੇ ਵੀ ਜਿਹਨੇ ਅਸਾਈਲਮ ਦੇ ਲਈ ਅਪਲਾਈ ਕੀਤਾ ਹੁੰਦਾ ਆ। ਇਵੈਂਚੁਅਲੀ ਮੇਕ ਔਰ ਬ੍ਰੇਕ ਡੇ ਆਪਾਂ ਇਸ ਨੂੰ ਕਹਿ ਸਕਦੇ ਹਾਂ ਵੀ ਉਹਦਾ ਭਵਿੱਖ ਇਸ ਦਿਨ ਨੇ ਜਿਹੜਾ ਉਹ ਤੈਅ ਕਰਨਾ ਆ। ਸੋ ਜੇ ਤਿਆਰੀ ਕਿਸੇ ਦੀ ਨਾ ਹੋਵੇ ਤਾਂ ਉਹ ਮਾੜੀ ਗੱਲ ਆ। ਤਿਆਰੀ ਕਰਨ ਦੇ ਲਈ ਉਹ ਸਾਰੀਆਂ ਚੀਜ਼ਾਂ ਉਹਨੂੰ ਚਾਹੀਦੀਆਂ, ਸਾਰੀ ਇਨਫੋਰਮੇਸ਼ਨ ਜਿਹੜੀ ਆ ਉਸ ਦੇ ਵਿੱਚ ਹੋਣੀ ਚਾਹੀਦੀ ਆ। ਔਖੇ ਸੌਖੇ ਹੋ ਕੇ ਬੰਦਾ ਇੱਥੇ ਪਹੁੰਚਦਾ ਆ, ਫਿਰ ਆ ਕੇ ਇਹ ਪ੍ਰੋਸੈਸ ਦੇ ਵਿੱਚ ਪੈਂਦਾ ਆ, ਸਾਲਾਂ ਬੱਧੀ ਇਸ ਦੇ ਵਿੱਚ ਸਮਾਂ ਲੱਗਦਾ ਆ, ਫਿਰ ਜਾ ਕੇ ਇਵੈਂਚੁਅਲੀ ਜਿਹੜੇ ਕੋਰਟ ਦੇ ਵਿੱਚ ਇਹ ਤਰੀਕ ਜਿਹੜੀ ਉਹ ਆਉਂਦੀ ਆ। ਸੋ ਜੇ ਆਪਾਂ ਇਹ ਪ੍ਰੋਸੈਸ ਨੂੰ ਤੁਸੀਂ ਸ਼ਾਰਟ ਬਰੀਫਲੀ ਜਿਹੜਾ ਉਹ ਦੱਸਣਾ ਹੋਵੇ, ਕਿਉਂਕਿ ਕਈਆਂ ਨੂੰ ਜਿਨ੍ਹਾਂ ਦੀ ਮੇਬੀ ਕਈਆਂ ਦੀ ਜਲਦੀ ਆ ਜਾਂਦੀ ਤਰੀਕ, ਉਹ ਸ਼ਾਇਦ ਉਹ ਹਾਰਡਸ਼ਿਪਸ ਨੂੰ ਸਮਝ ਨਹੀਂ ਪਾਉਂਦੇ ਵੀ ਕਿਉਂ ਵਿਚਾਰੇ ਲੋਕ ਇੰਨੇ ਵਿਲਕਦੇ ਆ। ਕਈ ਤਰ੍ਹਾਂ ਦੇ ਤੁਹਾਨੂੰ ਲੋਕ ਮਿਲੂਗੇ। ਸਾਡੀਆਂ 2 ਤਰੀਕਾਂ ਜੇ ਆਣੀਆਂ ਜਿਹੜੇ ਅਗਲੇ ਕੁਝ ਦਿਨਾਂ 'ਚ। ਤੇ ਪੈਰਾਲੀਗਲ ਨੂੰ ਮੈਂ ਪੁੱਛਾਂ ਕਿੱਥੇ ਆ, ਕਹਿੰਦਾ ਦੋਵੇਂ ਭਰਾ ਵਾ। ਜੇ ਭਰਾਵੋ ਸੁਣਦੇ ਆ ਤਾਂ ਉਹ ਕਹਿੰਦਾ ਟਰੱਕ ਲੈ ਕੇ ਨਿਕਲ ਗਏ ਯਾਰ। ਕਹਿੰਦਾ ਫਿਰ ਦੁਬਾਰਾ ਡਾਕੂਮੈਂਟ ਅਜੇ ਫਾਈਨਲ ਨਹੀਂ ਕੀਤੇ। ਕਹਿੰਦਾ ਟਰੱਕ ਲੈ ਕੇ ਨਿਕਲ ਗਏ ਗੇੜੇ ਤੇ, ਕਹਿੰਦਾ 10 ਦਿਨ ਬਾਅਦ ਆਣਾ ਹੈ ਨਾ। ਤੇ ਉਹ ਜਿਹੜੇ 10 ਦਿਨ ਸੀਗੇ, ਮੈਨੂੰ ਨਹੀਂ ਪਤਾ ਹੁਣ 10 ਦਿਨ 'ਚ ਕਿੰਨੀਆਂ ਕੁ ਕਮਾਈਆਂ ਹੋਣੀਆਂ ਜਾਂ ਕਿੰਨਾ ਕੁ ਡਿਫਰੈਂਸ ਪੈ ਜਾਣਾ, ਪਰ ਇੱਦਾਂ ਕਿ 10 ਦਿਨ ਉਹ ਜਿਹੜੇ ਸੀਗੇ ਕੇਸ ਦੇ ਲਈ ਬਹੁਤ ਇੰਪੋਰਟੈਂਟ ਸੀਗੇ। ਸੋ ਨਹੀਂ ਵੀ ਕਈ ਵਾਰੀ ਛੁੱਟੀ ਲੈਂਦੇ, ਕੰਮਾਂ ਕਾਰਾਂ 'ਚ ਉਲਝੇ ਰਹਿੰਦੇ ਆ। ਤੇ ਇੱਕ ਮਹਾਰਾਜ ਹੈਗੇ ਉਹਨਾਂ ਦਾ ਨਿਊਯਾਰਕ ਦਾ ਕੇਸ ਆਣਾ ਵਾ, ਤੇ ਕਹਿੰਦਾ ਫੋਨ ਕਰਕੇ ਕਵੇ ਕਿ ਮੈਂ ਤਾਂ ਇਟਲੀ ਰਹਿ ਕੇ ਆਇਆ ਸੀ 14 ਸਾਲ, ਦੱਸਿਆ ਨਹੀਂ ਪਹਿਲਾਂ ਸਾਨੂੰ, ਹੈ ਨਾ। ਤੇ ਉਹਨੂੰ ਹੁਣ ਪੁੱਛੀ ਯਾਰ, ਹੁਣ ਉਹਨੇ ਫੋਨ ਬੰਦ ਕਰਤਾ ਮੁੰਡੇ ਨੇ ਆਪਣਾ, ਕੀ ਕਹਿੰਦਾ ਜੋ ਪਾਣਾ ਤੁਸੀਂ ਪਾ ਦਿਓ। ਮੈਂ ਕਿਹਾ ਆਪਾਂ ਕੁਝ ਨਹੀਂ ਪਾਣਾ। ਤਾਂ ਫੋਨ ਜੇ ਤੂੰ ਸੁਣ ਰਿਹਾ ਮੇਰਾ ਵੀਰ, ਫੋਨ ਕਰ ਲਾ ਮੈਨੂੰ, ਕੋਈ ਨਹੀਂ ਮੈਂ ਚੱਲ ਜਾਣਾ ਉੱਥੇ ਜੱਜ ਨੂੰ, ਤਾਂ ਤੇਰਾ ਕੇਸ ਆ, ਸਾਡੇ ਮੋਢੇ ਰੱਖ ਕੇ ਨਹੀਂ ਕੋਈ ਬੰਦੂਕ ਚੱਲੂਗੀ, ਹੈ ਨਾ। ਤੇ ਕਈ ਜਿਹੜੇ ਹੈਗੇ ਉਹ ਫਿਕਰਮੰਦ ਆ, 6 ਮਹੀਨੇ ਪਹਿਲਾਂ ਹੀ ਲੱਗ ਜਾਂਦੇ ਆਪਣੇ ਕੇਸ ਦੀ ਤਿਆਰੀ। ਸੋ ਉਹ ਸਹੀ ਆ ਨਾ, 6 ਮਹੀਨੇ 3 ਮਹੀਨੇ ਪਹਿਲਾਂ ਤੁਸੀਂ ਆਪਣਾ ਜਿਹੜਾ ਕੇਸ ਆ ਉਹਦੇ ਵੱਲ ਵੇਖਣਾ ਸ਼ੁਰੂ ਕਰੋ, ਡਾਕੂਮੈਂਟ ਜਿਹੜੇ ਕਰੋ। ਤੇ ਜ਼ਿਆਦਾਤਰ ਕਈਆਂ ਦਾ ਹੁੰਦਾ ਕਿ ਲਾਸਟ ਮਿੰਟ ਤੇ ਜਿਹੜੇ ਡਾਕੂਮੈਂਟ ਕਈ ਮੰਗਾਉਂਦੇ ਆ, ਲੇਟ ਫਾਈਲਿੰਗ ਮੋਸ਼ਨ ਨਾਲ ਜਾਂਦੇ ਆ। ਜੱਜ ਵੀ ਪੁੱਛਦਾ ਕਿ ਲੇਟ ਕਿਉਂ ਕੀਤੇ ਆ, ਹੈ ਨਾ, ਕਿ ਤੁਹਾਡੇ ਕੋਲ ਤਾਂ ਇੰਨਾ ਟਾਈਮ ਸੀਗਾ। ਬੰਦਾ ਆਂਦਾ ਬਾਰਡਰ ਤੋਂ, ਜੇ ਆਂਦਾ ਤਾਂ ਉਹ ਸਿੱਧਾ ਹੀ ਉਹਨੂੰ ਪ੍ਰੋਸੀਡਿੰਗ 'ਚ ਪਾ ਦਿੰਦੇ ਆ। ਜੇ ਫੜਿਆ ਜਾਵੇ ਰਿਮੂਵਲ ਪ੍ਰੋਸੀਡਿੰਗ 'ਚ ਨੋਟਿਸ ਟੂ ਅਪੀਅਰ ਦੇ ਦਿੰਦੇ ਉਹਨੂੰ। ਜੇ ਬੰਦਾ ਸੇਫ ਆਵੇ ਜਾਂ ਵੀਜ਼ੇ ਤੇ ਆਵੇ ਤੇ ਫਿਰ ਉਹ ਅਸਾਈਲਮ ਆਫਿਸ ਵੇਲੇ ਮੋਰੇ ਪਹਿਲਾਂ ਜਾਂਦਾ, ਤੇ ਅਸਾਈਲਮ ਆਫਿਸ 'ਚ ਜੇ ਉਹਦਾ ਕੇਸ ਨਹੀਂ ਪਾਸ ਹੁੰਦਾ ਉਹਨੂੰ ਉਹ ਰੈਫਰ ਕਰ ਦਿੰਦੇ, ਉਹਨੂੰ ਉਹ ਐਨਟੀਏ ਦੇ ਦਿੰਦੇ, ਨੋਟਿਸ ਟੂ ਅਪੀਅਰ, ਕਿ ਕੋਰਟ ਮੋਰੇ ਜਾ। ਸੋ ਜਿਹੜਾ ਵੀਜ਼ਿਆਂ ਤੋਂ ਆਂਦਾ ਅਸਾਈਲਮ ਆਫਿਸ ਤੋਂ ਹੋ ਕੇ ਕੋਰਟ ਮੋਰੇ ਜਾਂਦਾ, ਜਿਹੜਾ ਬਾਰਡਰ ਟੱਪ ਕੇ ਆਂਦਾ ਉਹ ਸਿੱਧਾ ਹੀ ਜਿਹੜਾ ਕੋਰਟ ਮੋਰੇ ਜਾਂਦਾ। ਤੇ ਪਹਿਲਾਂ ਮਾਸਟਰ ਹੀਅਰਿੰਗ ਪੈਂਦੀ ਆ ਕਿ ਬਾਈ ਦੱਸ ਤੂੰ ਕਿੱਦਾਂ, ਹੈ ਨਾ, ਕਿੱਦਾਂ ਗਿਲਟੀ ਪਲੀਡ ਕਰਦਾ, ਨਹੀਂ ਕਰਦਾ। ਤੇ ਮਾਸਟਰ ਹੀਅਰਿੰਗ ਤੋਂ ਬਾਅਦ ਜੇ ਉਹਦਾ ਅਸਾਈਲਮ ਦਾ ਕੇਸ ਹੈਗਾ, ਉਹਨੂੰ ਤੁਸੀਂ ਕਹਿੰਦੇ ਆ ਡਿਫੈਂਸਿਵ ਅਸਾਈਲਮ ਦੀ ਐਪਲੀਕੇਸ਼ਨ ਪੇਸ਼ ਕਰਕੇ ਉਹਦੀ ਫਾਈਨਲ ਹੀਅਰਿੰਗ, ਜਿਹਨੂੰ ਮੈਰਿਟ ਹੀਅਰਿੰਗ ਕਹਿੰਦੇ ਆ, ਇੰਡੀਵਿਜੂਅਲ ਹੀਅਰਿੰਗ ਕਹਿੰਦੇ ਆ, ਫਾਈਨਲ ਹੀਅਰਿੰਗ ਕਹਿੰਦੇ ਆ, ਉਹ ਸੈੱਟ ਹੁੰਦੀ ਹੈ। ਤੇ ਜ਼ਿਆਦਾਤਰ ਇਹ 2-3 ਸਾਲ ਦਾ ਟਾਈਮ ਇਹਦੇ ਵਿੱਚ ਹੁੰਦਾ, 2-3 ਸਾਲ ਦਾ ਜਿਹੜਾ ਰਨ ਹੁੰਦਾ ਇਹਦਾ। ਕਈ ਵਾਰੀ ਛੇਤੀ ਵੀ ਆ ਜਾਂਦੀ ਆ। ਤੇ ਫਾਈਨਲ ਹੀਅਰਿੰਗ ਦੇ ਵਿੱਚ ਉਹ ਤੋਂ ਪਹਿਲਾਂ ਕੋਰਟਾਂ ਨੇ ਆਪਣੀਆਂ ਡੈਡਲਾਈਨ ਰੱਖੀਆਂ, ਕਿਸੇ ਨੇ 30 ਦਿਨ, ਕਿਸੇ ਨੇ 15 ਦਿਨ, ਹੈ ਨਾ। ਆਪਣੇ ਡਾਕੂਮੈਂਟ ਤੁਸੀਂ ਸਾਰੇ ਜਿਹੜੇ
ਸਬਮਿਟ ਕਰਨੇ ਹੁੰਦੇ ਆ ਤੇ ਫਾਈਨਲ ਹੀਅਰਿੰਗ ਤੇ ਫਿਰ ਜੱਜ ਤੇ ਵਕੀਲ ਤੇ ਸਰਕਾਰੀ ਵਕੀਲ ਕਈ ਵਾਰੀ ਮੁੱਦੇ ਨੈਰੋ ਡਾਊਨ ਹੋ ਜਾਂਦੇ ਆ ਕਿ ਆਹ ਮੁੱਦੇ ਆ ਨਾ ਤੇ ਬਹਿਸ ਕਰੋ, ਕਈ ਵਾਰੀ ਉਹ ਕਹਿੰਦੇ ਪੂਰੇ ਹੀ ਚੱਲਣ ਦਿਓ ਜਿੱਦਾਂ ਹੈਗਾ। ਜੀ। ਸੋ ਬਿਲਕੁਲ ਦੇਖੋ ਇੰਪੋਰਟੈਂਟ ਦੇਣ ਆ ਤੁਹਾਡਾ ਫਿਊਚਰ ਅਮਰੀਕਾ 'ਚ ਕੀ ਹੋਣਾ ਆ, ਇਸ ਤੇ ਡਿਪੈਂਡ ਆ। ਜਿੱਦਾਂ ਹੁਣ ਦੇਖੋ ਅਟਾਰਨੀ ਟਿਰਕੀਆਣਾ ਭਾਜੀ ਨੇ ਦੱਸਿਆ ਹੀ ਆ ਵੀ 10 ਦਿਨ ਦੇ ਵਿੱਚ ਕਿਹੜੀ ਇੰਨੀ ਜ਼ਿਆਦਾ ਕਮਾਈ ਕਰ ਲੈਣੀ ਆ ਵੀ ਜਿਹੜੀ ਤੁਸੀਂ ਜੇ ਆਉਂਦੇ ਕਿੰਨੇ ਸਾਲ ਬੇਫਿਕਰੀ ਦੇ ਨਾਲ ਇੱਥੇ ਰਹੋਗੇ, ਨਹੀਂ ਤਾਂ ਯੂ ਆਲਵੇਜ਼ ਲੁਕਿੰਗ ਬੈਕ ਐਟ ਦਾ ਸ਼ੋਲਡਰ ਵੀ ਕੀ ਆ, ਕੋਈ ਆਤ ਨਹੀਂ ਗਿਆ, ਕਿਸੇ ਨੇ ਇਦਾਂ ਤਾਂ ਨਹੀਂ ਕਰ ਲਿਆ। ਸੋ ਹੁਣ ਜਦੋਂ ਅਸਾਈਲਮ ਵੀ ਕਈ ਤਰੀਕੇ ਦੇ ਆ, ਆਪਣੀ ਕਮਿਊਨਿਟੀ ਦੇ ਅਸਾਈਲਮ ਦੇ ਜ਼ਿਆਦਾ ਪੋਲੀਟੀਕਲ ਹੁੰਦੇ ਆ ਜਾਂ ਰਿਲੀਜਨ ਵਾਲੇ ਜ਼ਿਆਦਾ ਹੁੰਦੇ? ਪੋਲੀਟੀਕਲ ਤੇ ਰਿਲੀਜਨ ਵਾਲੇ ਜ਼ਿਆਦਾ ਵਾ। ਲਵ ਮੈਰਿਜ ਵਾਲੇ ਹੁਣ ਜਿਹੜੇ ਕੇਸ ਸੀਗੇ, ਇੰਟਰ ਰੇਸ਼ੀਅਲ ਮੈਰਿਜ ਵਾਲੇ, ਦਲਿਤ ਅਸਾਈਲਮ ਵਾਲੇ, ਕਨਵਰਜਨ ਵਾਲੇ, ਕ੍ਰਿਸਚੈਨਿਟੀ ਤੇ ਜਿਹੜੇ ਕਨਵਰਜਨ ਬਣ ਗਏ ਆ, ਤੇ ਜਿਹੜਾ ਆਪਣਾ ਰੇਸ਼ੀਅਲ ਇਨਇਕੁਐਲਿਟੀ ਜਿਹੜੀ ਹੈ ਨਾ, ਵਿਆਹ ਸ਼ਾਦੀਆਂ ਜਿਹੜੇ ਕਰਾਏ ਆ, ਦੋਨੋਂ ਆਨਰ ਕਿਲਿੰਗ ਵਾਲੇ ਕੇਸ ਆ, ਉਹ ਕਾਫੀ ਆਉਣ ਲੱਗ ਪਏ ਆ। LGBTQ ਵਾਲੇ ਕੇਸ ਵੀ ਐਕਚੁਅਲੀ ਆਉਣੇ ਸ਼ੁਰੂ ਹੋਏ ਆ, ਤੇ ਉਹ ਜਰਾ ਲੋਕੀ ਵੀਡੀਓ ਬਣਾਉਣ 'ਚ ਥੋੜਾ ਜਿਹਾ ਝੱਕਦੇ ਆ, ਹੈ ਨਾ। ਉਹ ਵੀ ਕੇਸ ਜਿਹੜੇ ਹੈਗੇ ਆ ਤੇ ਕਾਫੀ ਈਜ਼ੀ ਜਿਹੜੇ ਕੇਸ ਆ ਉਹ, ਕਿਉਂਕਿ ਉੱਥੇ ਧਰਮ ਦੇ, ਸਮਾਜ ਦੇ ਹਿਸਾਬ ਨਾਲ, ਲਾਅ ਦੇ ਹਿਸਾਬ ਨਾਲ, ਤੇ ਡੋਮੈਸਟਿਕ ਵਾਇਲੈਂਸ ਵਾਲੇ ਜਿਹੜੇ ਕੇਸ ਆ ਉਹ ਕਾਫੀ ਆਉਂਦੇ ਆ। ਤੇ ਜ਼ਿਆਦਾਤਰ ਜਿਹੜੇ ਮੇਲ ਹੈਗੇ, ਅਡਲਟ ਮੇਲ ਆ, ਮੁੰਡਿਆਂ ਵਾਲੇ ਜਿਹੜੇ ਕੇਸ ਆ, ਜ਼ਿਆਦਾਤਰ ਉਹਨਾਂ ਦੇ ਜਿਹੜੇ ਕੇਸ ਆ ਉਹ ਪੋਲੀਟੀਕਲ ਅਸਾਈਲਮ ਵਾਲੇ ਆ। ਜੀ ਬਿਲਕੁਲ। ਸੋ ਅੱਜ ਆਪਾਂ ਥੋੜੀ ਜਿਹੀ ਪੋਲੀਟੀਕਲ ਅਸਾਈਲਮ ਕੋਡ ਦੇ ਨਾਲ ਸੰਬੰਧਿਤ ਜਿਹੜੀ ਗੱਲਬਾਤ ਕਰਾਂਗੇ, ਤੇ ਸਰੋਤਿਆਂ ਨੂੰ ਦੱਸ ਜਾਈਏ ਅੱਜ ਅਸੀਂ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਾਂਗੇ, ਉਸ ਦੇ ਲਈ ਤੁਹਾਡੇ ਤੋਂ ਪਹਿਲਾਂ ਹੀ ਜਿਹੜੇ ਉਹ ਮਾਫੀ ਮੰਗਦੇ ਆ। ਸੋ ਪੋਲੀਟੀਕਲ ਅਸਾਈਲਮ ਦੀ ਜਦੋਂ ਗੱਲ ਕਰਦੇ ਆ, ਕਿਹੜੀਆਂ ਚੀਜ਼ਾਂ ਨੂੰ ਦੇਖਿਆ ਜਾਂਦਾ? ਅਵੇਅਰਨੈਸ ਦੀ ਵੀ ਆਪਾਂ ਗੱਲ ਕੀਤੀ ਸੀ, ਐਕਟੀਵਿਟੀਜ਼ ਦੀ ਵੀ ਗੱਲ ਕੀਤੀ ਸੀ। ਕੀ ਚੀਜ਼ਾਂ ਉਸ ਦੇ ਵਿੱਚ ਇੱਕ ਜਿਹੜਾ ਅਸਾਈਲਮ ਦੀ ਮੰਗ ਕਰ ਰਿਹਾ ਉਹਨੂੰ ਜਿਹੜੀਆਂ ਉਹ ਚੀਜ਼ਾਂ ਕੋਲ ਉਹਦੇ ਹੋਣੀਆਂ ਚਾਹੀਦੀਆਂ? ਸੋ ਜਰਾ ਸ਼ੋਅ ਨੂੰ ਧਿਆਨ ਨਾਲ ਸੁਣਿਓ, ਬਾਰ-ਬਾਰ ਇਹਨੂੰ ਸੁਣਿਓ, ਆਪਣੇ ਤਰੀਕ ਦੇ ਆਉਣ ਤੋਂ ਪਹਿਲਾਂ ਸੁਣਿਓ। ਤੁਹਾਨੂੰ ਇੱਦਾਂ ਕਿ ਹੁਣ 1 ਘੰਟੇ 'ਚ ਕੁਛ ਨਹੀਂ ਰਿਟੇਨ ਹੋਣਾ, ਸੋ ਇਹਨੂੰ, ਇਹ ਵਾਲੇ ਸ਼ੋਅ ਨੂੰ ਤੁਸੀਂ ਮਾਰਕ ਕਰ ਲਓ ਕੀ ਹੈਗਾ ਇਹ, ਬੁੱਕ ਮਾਰਕ ਕਰ ਲਓ। ਹਾਂਜੀ, ਇਹਨੂੰ ਤੁਸੀਂ ਮਾਰਕ ਕਰ ਲਓ, ਇਹਨੂੰ ਤੁਸੀਂ ਦੁਬਾਰਾ ਤੁਹਾਡੇ ਕੰਮ ਆਊਗਾ, ਅਗਲੇ 2-3 ਸਾਲਾਂ ਤੱਕ ਵੀ ਤੁਹਾਡੇ ਇਹ ਜਿਹੜਾ ਕੰਮ ਆਊਗਾ ਅੱਜ ਜੋ ਤੁਹਾਨੂੰ ਦੱਸਾਂਗੇ। ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਹਰੇਕ ਜਿਹੜੀ ਅਦਾਲਤ ਆ ਉਹ ਸਬੂਤ ਦੇ ਹਿਸਾਬ ਨਾਲ ਚੱਲਦੀ ਆ, ਕੋਈ ਵੀ ਅਦਾਲਤ ਆ। ਪਰ ਜਿਹੜੀ ਇਮੀਗ੍ਰੇਸ਼ਨ ਕੋਰਟ ਆ, ਉਹਨਾਂ ਨੇ ਕਿਹਾ ਚਲੋ ਇਹ ਭੱਜ-ਭੁੱਜ ਕੇ ਆਉਂਦੇ ਆ, ਨਹੀਂ ਵੀ ਆਪਣਾ ਸਬੂਤ ਇਕੱਠਾ ਕਰ ਸਕਦੇ ਆ, ਤੇ ਕਈ ਵਾਰੀ ਉਹ ਜਿਹੜਾ ਉਹਨਾਂ ਨੇ ਸਟੈਂਡਰਡ ਜਿਹੜੇ ਬਾਕੀ ਕੋਰਟਸ ਨਾਲੋਂ ਰਿਲੈਕਸ ਕੀਤੇ ਆ। ਜਿਹੜੇ ਬਾਕੀ ਕੋਰਟਸ ਆ ਉਹ ਤਾਂ ਬਿਨਾਂ ਸਬੂਤ ਦੇ ਚੱਲਦੇ ਨਹੀਂ ਅੱਗੇ। ਉਹ ਕਹਿੰਦੇ ਤੂੰ ਦੱਸ ਪਹਿਲਾਂ ਪ੍ਰੂਫ ਕੀ ਹੈ ਤੇਰੇ ਕੋਲ, ਹੈ ਨਾ, ਕੋਈ ਵੀ ਤੂੰ ਚੀਜ਼ ਕਹਿਣੀ ਆ ਉਹਦਾ ਪ੍ਰੂਫ ਦੱਸ ਸਾਨੂੰ। ਤੇ ਇਹਦੇ ਵਿੱਚ ਜਿਹੜਾ ਸਟੈਂਡਰਡ ਆਫ ਪ੍ਰੂਫ ਆ, ਰੂਲ ਆਫ ਐਵੀਡੈਂਸ ਆ, ਉਹ ਇਹਨਾਂ ਨੇ ਰਿਲੈਕਸ ਕੀਤੇ ਆ। ਪਰ ਜਿਹੜੇ ਕਈ ਜੱਜ ਆ ਨਾ, ਹੁਣ ਉਹ ਦੇਖਦੇ ਆ ਕਿ ਸੇਮ ਗੱਲਾਂ ਹਰੇਕ ਬੰਦਾ ਕਹੀ ਜਾ ਰਿਹਾ। ਸੋ ਸਭ ਤੋਂ ਪਹਿਲਾਂ ਤਾਂ ਜਿਹੜੇ ਟਰਾਂਸਲੇਟਰ, ਇੰਟਰਪ੍ਰੇਟਰ ਜਿਹੜੇ ਹੈਗੇ ਆ ਵਿੱਚ, ਉਹਨਾਂ ਤੋਂ ਬਚੋ। ਇਹ ਮੈਂ ਤੁਹਾਨੂੰ ਪਤਾ ਕਿਉਂ ਕਹਿ ਰਿਹਾ ਵਾ, ਇਹ ਮੈਂ ਤੁਹਾਨੂੰ ਇਸ ਲਈ ਕਹਿ ਰਿਹਾ ਕਿਉਂਕਿ ਜਦੋਂ ਸਾਡੇ ਮੂਹਰੇ ਬੰਦਾ ਆ ਕੇ ਬਹਿੰਦਾ, ਆਪਾਂ ਉਹਨੂੰ ਸਵਾਲ ਜਵਾਬ ਪੁੱਛੀਦੇ ਆ ਕਿ ਕੀ ਕਿੱਦਾਂ, ਉਹਨੂੰ ਨੌਲੇਜ ਨਹੀਂ ਕਈ ਵਾਰੀ ਹੁੰਦੀ। ਫਿਰ ਉਹਨੂੰ ਪੁੱਛੀਦਾ ਕਿ ਤੂੰ ਕਿੱਥੋਂ ਬਣਾ ਕੇ ਲਿਆਇਆ, ਤੂੰ ਪੇਪਰਾਂ 'ਚ ਤਾਂ ਬਹੁਤ ਵਧੀਆ ਲਿਖਿਆ ਵਾ, ਪਰ ਤੈਨੂੰ ਬੋਲਣ ਦਾ ਤਾਂ ਪਤਾ ਨਹੀਂ ਲੱਗ ਰਿਹਾ ਕਿ ਕੀ ਬੋਲਣਾ, ਜਾਂ ਸਮਝ ਨਹੀਂ ਹੈਗੀ, ਹੈ ਨਾ। ਉਹ ਕਹਿੰਦਾ ਕਿ ਉਹਨਾਂ ਨੂੰ ਲੱਗਦਾ ਕਿ ਟਰਾਂਸਲੇਟਰ, ਇੰਟਰਪ੍ਰੇਟਰ ਨੇ ਲਿਖ ਦੇਣਾ ਵਾ ਤੇ ਬਾਅਦ 'ਚ ਮੈਂ ਰੱਟਾ ਲਾ ਲੈਣਾ। ਉਹ ਚੀਜ਼ ਬਿਲਕੁਲ ਗਲਤ ਆ, ਕਿਉਂਕਿ ਹੁਣ ਜਿਹੜੀ ਹੈਗੀ ਆ ਇੱਕ ਮੈਟਰ ਆਫ RKK ਫਾਈਲਿੰਗ ਜਿਹੜੀ ਸਰਕਾਰ ਕਰਦੀ ਆ, ਉਹ ਕੀ ਕਰਦੇ ਆ ਕਿ ਉਹ ਦੇਖਦੇ ਆ ਕਿ ਜਿੱਦਾਂ ਹੁਣ ਲਾਸਟ ਵਾਲਾ ਪੈਰਾਗ੍ਰਾਫ ਕਈਆਂ ਦਾ ਨਾ, ਡਿਪੈਂਡਿੰਗ ਕਿਹੜੇ ਤੁਸੀਂ ਇੰਟਰਪ੍ਰੇਟਰ, ਟਰਾਂਸਲੇਟਰ ਕੋਲ ਜਾਂਦੇ ਆ, ਉਹਨਾਂ ਨੇ ਕਿੱਦਾਂ, ਕਈ ਆਪ ਕੰਮ ਕਰਦੇ ਆ, ਕਈਆਂ ਨੇ ਅੱਗੇ ਬੰਦੇ ਰੱਖੇ ਹੋਏ ਆ, ਹੈ ਨਾ। ਉਹ ਆਪਣਾ ਜਿਹੜਾ ਹੈਗਾ ਬੰਦੇ ਦੀ ਗੱਲ-ਗੁੱਲ ਸੁਣ ਕੇ ਵਿੱਚ ਅੱਧੀ ਨੌਲੇਜ ਉਹ ਆਪਣੀ ਪਾ ਦਿੰਦੇ ਆ ਕਿ ਰੀਲੋਕੇਸ਼ਨ ਦੀ ਜਿੱਦਾਂ ਮੰਨ ਲਓ ਆਰਗੂਮੈਂਟ ਆ, ਉਹ ਸਾਰਿਆਂ ਦੇ ਨਾਲ ਜਦੋਂ ਸਰਕਾਰ ਨੇ ਦਸਤਾਵੇਜ਼ ਸਬਮਿਟ ਕਰਦੀ, ਉਹਨਾਂ ਨੇ ਐਵੀਡੈਂਸ ਇਕੱਠੇ ਆਲਰੇਡੀ ਕਰਨੇ ਸ਼ੁਰੂ ਕਰਤੇ ਆ ਕਈ ਕੋਰਟਾਂ ਦੇ ਵਿੱਚ, ਬੰਡਲ ਉਹ ਆਪਣਾ ਵਧਾਈ ਜਾ ਰਹੇ ਹੁਣ। ਕਿ ਉਹ ਕਹਿੰਦੇ ਕਿ ਇਹਦਾ ਦੇਖੋ ਲਾਸਟ ਦੇ ਵਿੱਚ ਸਾਰਿਆਂ ਦਾ ਜਿਹੜੀਆਂ 4 ਲਾਈਨਾਂ ਬਿਲਕੁਲ ਸੇਮ ਆ। ਇਹ ਅਲੱਗ-ਅਲੱਗ ਪਿੰਡਾਂ ਦੇ ਮੁੰਡੇ ਆ, ਅਲੱਗ-ਅਲੱਗ ਆਫਿਸਾਂ 'ਚ ਇਹਨਾਂ ਦੇ ਕੇਸ ਲੱਗੇ ਆ, ਕਈ ਵਾਰੀ ਸੇਮ ਕੇਸ ਆਫਿਸਾਂ 'ਚ ਵੀ ਲੱਗੇ ਆ, ਕਿ ਇਹਨਾਂ ਦਾ ਜਿਹੜੀ ਐਂਡ ਵਾਲੀ ਰੀਲੋਕੇਸ਼ਨ ਦੀ ਕਿ ਲੈਂਗੁਏਜ ਪੂਰੀ ਸੇਮ ਆ, ਜਾਂ ਇਹ 84 ਬਾਰੇ ਲਿਖਦੇ ਆ, ਉਹਦੀ ਲੈਂਗੁਏਜ ਜਿਹੜੀ ਪੂਰੀ ਸੇਮ ਆ, 100% ਸੇਮ ਆ, ਹੈ ਨਾ। ਪਹਿਲੀ ਗੱਲ ਤਾਂ ਤੁਹਾਡੇ ਕੋਲ ਪੁੱਛਿਆ ਨਹੀਂ ਕਿਸੇ ਨੇ, ਜੱਜ ਨੇ 84 ਦੇ ਬਾਰੇ ਦੱਸਣਾ ਜਾਂ ਕੁਛ ਦੱਸਣਾ। ਤੁਹਾਡਾ ਆਪਣਾ, ਤੁਸੀਂ ਆਪਣੇ ਬਾਰੇ ਦੱਸੋ ਸਿੰਪਲ, ਤੁਸੀਂ ਕੀ ਆ, ਕਿੱਥੇ ਪੜ੍ਹੇ ਸੀਗੇ, ਕੀ ਤੁਹਾਡੇ ਨਾਲ ਹੋਇਆ। ਬਾਕੀ ਜਿਹੜੇ ਮੁੱਦੇ ਹੈਗੇ, ਤੁਸੀਂ ਜਦੋਂ ਕਿਸੇ ਤੋਂ ਇੰਟਰਪ੍ਰੇਟਰ ਵਗੈਰਾ ਤੁਹਾਡਾ ਜੇ ਉਹ ਲਿਖਦਾ, ਤਾਂ ਤੁਹਾਡੀ ਉੱਥੇ ਪਹਿਲੀ ਗੱਲ ਤਾਂ ਪ੍ਰੋਬਲਮ ਪੈ ਜਾਂਦੀ ਹੈ।
ਹੁਣ ਕਈਆਂ ਦੇ ਕੇਸ ਪਾਸ ਹੋ ਗਏ, ਪਰ ਹੁਣ ਤੁਸੀਂ ਦੇਖੋਗੇ ਕਿ ਸਾਡੇ ਕੋਲ ਅਪੀਲਾਂ ਲੈ ਕੇ ਹੁਣ ਮੁੰਡੇ ਆਉਂਦੇ ਆ ਤੇ ਕਹਿੰਦੇ ਕਿ ਜਿਹੜੇ ਸਹੀ ਜੱਜ ਵੀ ਜਿਹੜੇ ਸੀਗੇ ਨਾ, ਉਹ ਵੀ ਹੁਣ ਜਿਹੜੇ ਕੇਸ ਆ ਇਵਨ ਸੈਨ ਫਰਾਂਸਿਸਕੋ 'ਚ ਡਿਨਾਈ ਕਰਨ ਲੱਗ ਪਏ ਆ, ਕਿਉਂਕਿ ਉਹ ਅੱਕ ਗਏ ਕਿ ਸੇਮ ਕੰਧਾਂ ਤੇ ਪੋਸਟਰ ਆਹ ਫਿਰ ਚੱਲ ਗਿਆ, ਰਿਸ਼ਤੇਦਾਰ ਦੇ ਲੁਕ ਗਿਆ। ਤੇ ਇਹ ਸੁਣਨ ਵਾਲਿਆਂ ਨੂੰ ਵੀ ਹੁਣ ਪਤਾ ਮੈਂ ਕੀ ਗੱਲ ਜਿਹੜੀ ਕਰ ਰਿਹਾ ਹੈ ਨਾ। ਸੋ ਜੱਜ ਜਿੱਦਾਂ ਸੀਗੇ ਸੈਕਰਾਮੈਂਟੋ ਕੋਰਟ ਦੀ ਜਿੱਦਾਂ ਗੱਲ ਦੱਸੀ ਸੀਗੀ, ਉਹ ਕਹਿੰਦੇ ਤੂੰ ਪ੍ਰੂਫ ਦੱਸ ਦੇ, ਇੱਕ ਪ੍ਰੂਫ ਦੱਸ ਦੇ ਕਿ ਜੋ ਤੂੰ ਕਹਿ ਰਿਹਾ ਗਤੀਵਿਧੀਆਂ ਕਰ ਰਿਹਾ, ਇੱਕ ਪ੍ਰੂਫ ਦੇ ਦੇ ਕਿ ਇਹ ਕੀਤੀ ਆ, ਇੱਕ ਫੋਟੋ ਦੇ ਦੇ, ਇੱਕ ਫੋਟੋ ਦੇ ਦੇ ਸਪੀਚਾਂ ਦੀ, ਇੱਕ ਫੋਟੋ ਦੇ ਦੇ ਲੋਕਾਂ ਨੂੰ ਨਾਲ ਜੋੜਨ ਦੀ, ਤੇ ਕੇਸ ਆਪਣਾ ਅਪਰੂਵ ਕਰਾ ਕੇ ਲੈ ਜਾ। ਇੰਨਾ ਸੌਖਾ ਕੰਮ। ਜੱਜ ਸਿੱਧੇ ਕਹੇ, ਕਹਿੰਦਾ ਇੰਨਾ ਸੌਖਾ ਕੰਮ ਆ, ਡਿਟੇਲ 'ਚ ਕਹਿੰਦਾ ਜਾਣ ਦੀ ਲੋੜ ਹੀ ਨਹੀਂ, ਕਹਿੰਦਾ ਸਾਨੂੰ ਅੱਜ, ਕਹਿੰਦਾ ਪ੍ਰੂਫ ਦੇ ਦੇ ਇੰਡੀਆ ਦਾ ਕੀ ਹੈਗਾ। ਕਹਿੰਦਾ ਮੈਂ ਇਹਨੂੰ ਕਿਹਾ ਕਿ ਪ੍ਰੂਫ ਦੇ ਦੇ, ਤਾਂ ਕਹਿੰਦਾ ਇਹਨੇ ਕਹਿਣਾ ਮੇਰਾ ਫੋਨ ਗਵਾਚ ਗਿਆ। ਜੱਜ ਕਹਿੰਦਾ ਕਿ ਜੇ ਮੈਂ ਉਹਨੂੰ ਪੁੱਛਿਆ ਕਿ ਪ੍ਰੂਫ ਦੇ ਦੇ, ਫੋਟੋ ਦੇ ਦੇ, ਇਹਨੇ ਕਹਿਣਾ ਮੇਰਾ ਫੋਨ ਗਵਾਚ ਗਿਆ, ਮੇਰੇ ਕੋਲ ਖੋਲਿਆ ਮੈਕਸੀਕੋ ਦੇ ਵਿੱਚ। ਇਹ ਗੱਲ ਉਹੀ, ਮੇਰਾ ਫੋਨ ਗਵਾਚ ਗਿਆ, ਮੇਰਾ ਫੋਨ ਗਵਾਚ ਗਿਆ, ਮੇਰਾ ਫੋਨ ਗਵਾਚ ਗਿਆ। ਹੁਣ ਤੁਸੀਂ ਦੇਖੋ ਜੱਜ ਦੇ ਹਿਸਾਬ ਨਾਲ ਕਿ ਕਿੰਨੇ ਕੁ ਬੰਦਿਆਂ ਦਾ ਫੋਨ ਗਵਾਚਾ ਵਾ ਤੇ ਕਿੰਨੇ ਕੁ ਬੰਦਿਆਂ ਦੀਆਂ ਜਿਹੜੀਆਂ ਫੋਟੋ ਐਵੀਡੈਂਸ ਨਹੀਂ ਹੈਗਾ। ਉਹ ਕਹਿੰਦਾ ਕਿ ਮੇਰੇ ਕੋਲ ਕੋਈ ਤਰੀਕਾ ਨਹੀਂ ਹੈਗਾ ਕਿ ਮੈਂ ਮੰਨ ਸਕਦਾ ਕਿ ਇਹ ਬੰਦਾ ਸੱਚ ਬੋਲ ਰਿਹਾ, ਝੂਠ ਬੋਲ ਰਿਹਾ, ਤੇ ਨਾ ਮੇਰੇ ਕੋਲ ਕੋਈ ਟੂਲ ਹੈਗਾ। ਪਰ ਇਦਾਂ ਕਿ ਜਦੋਂ ਵੀ ਮੈਂ ਇਹਨਾਂ ਤੋਂ ਪੁੱਛਦਾ ਕਿ ਤੁਹਾਡਾ ਪ੍ਰੂਫ ਕਿੱਥੇ ਆ, ਤੇ ਬੰਦਾ ਕਹਿੰਦਾ ਮੇਰਾ ਫੋਨ ਗਵਾਚ ਗਿਆ। ਤੇ ਉਹ ਜਦੋਂ ਉਹਨੂੰ ਕਹਿੰਦਾ ਕਿ ਤੂੰ ਆ ਕੇ ਦੁਬਾਰਾ ਲੌਗਇਨ ਕਰ ਲੈ ਫੇਸਬੁੱਕ ਤੇ, ਉੱਤੇ ਤਾਂ ਜਿਹੜਾ ਡੇਟਾ ਹੈਗਾ, ਕਹਿੰਦਾ ਫੇਰ ਸਾਰਿਆਂ ਨੇ ਕਹਿਣਾ ਕਿ ਮੈਂ ਨਵੀਂ ਆਈਡੀ ਬਣਾ ਲਈ, ਰਾਤੋਂ ਰਾਤ ਕਹਿੰਦਾ ਤਰੀਕ ਤੋਂ ਪਹਿਲਾਂ, ਸਾਲ ਪਹਿਲਾਂ, 1.5 ਸਾਲ ਪਹਿਲਾਂ ਨਵੀਂ ਆਈਡੀ ਬਣਾ ਲਈ। ਤੇ ਪਹਿਲੀ ਗੱਲ ਇਹ ਹੈਗੀ ਕਿ ਪ੍ਰੂਫ, ਇੱਕ ਆਪਣਾ ਕੇਸ ਜਿਹੜਾ ਸੀਗਾ ਜਿਹਦੀ ਵੀਡੀਓ ਵੀ ਪਾਈ ਆ, ਉਹ ਕਿਸਾਨੀ ਅੰਦੋਲਨ 'ਚ ਪਾਰਟਿਸਿਪੇਟ ਕਰਕੇ ਆਇਆ ਸੀ ਮੁੰਡਾ, ਪ੍ਰੂਫ ਵਗੈਰਾ ਬਹੁਤ ਸੀਗਾ ਉਹਦੇ ਕੋਲ। ਠੀਕ ਹੈ। ਤੇ ਕਾਫੀ ਸੇਵਾ ਕਰਦੇ ਦਾ ਪ੍ਰੂਫ, ਬੈਨਰ ਫੜੇ ਦਾ ਪ੍ਰੂਫ, ਮਤਲਬ ਅਲੱਗ-ਅਲੱਗ ਦਿਨ ਜਿਹੜਾ ਦੇਖ ਕੇ ਪਤਾ ਲੱਗ ਜਾਂਦਾ ਸੀ ਕਿ ਇਕੱਠ 'ਚ ਬੰਦਾ ਵਿਚਰ ਕੇ ਉੱਥੇ ਆਇਆ, ਕਈ ਮਹੀਨੇ ਉੱਥੇ ਰਹਿ ਕੇ ਆਇਆ। ਠੀਕ ਹੈ। ਸਟ੍ਰਿਕਟ ਜੱਜ ਨੇ ਵੀ ਕਿਹਾ ਸੀਗਾ ਕਿ ਇਹ ਬੰਦਾ ਜਿਹੜਾ ਹੈਗਾ ਇਹ ਰੀਅਲ ਡੀਲ ਆ, ਇਹ ਬੰਦਾ ਰੀਅਲ ਡੀਲ ਆ, ਇਹਦਾ ਪ੍ਰੂਫ ਹੈਗਾ। ਕੁਛ ਨਹੀਂ ਉਹਦਾ ਹੋਰ ਥੋੜੇ ਜਿਹੇ ਮਸਲੇ ਪੈ ਗਏ ਸੀਗੇ ਟਰੈਵਲ ਟਰੂਵਲ ਦੇ ਪੈਟਰਨ ਤੇ, ਕਿ ਅਮਰੀਕਾ ਕਿੱਦਾਂ ਆ। ਪਰ ਜਿਹੜਾ ਇੱਕ ਸਟ੍ਰਿਕਟ ਜੱਜ ਨੇ ਵੀ ਕਿਹਾ ਕਿ ਨਹੀਂ, ਇਹ ਜਿਹੜਾ ਇੱਕ ਆਮ ਲੈ ਜਿਹੜੀ ਚੱਲਦੀ ਆ ਉਹ ਤੋਂ ਹਟ ਕੇ ਜਿਹੜਾ ਕੇਸ ਹੈਗਾ ਇਹਦਾ ਸਬੂਤ ਬੋਲਦਾ। ਉਹ ਬੰਦਾ ਜਦੋਂ ਬਾਹਰ ਵੀ ਚਲ ਗਿਆ ਨਾ, ਉਸ ਤੋਂ ਬਾਅਦ ਸਾਡੇ ਦੂਜੇ ਕਲਾਇੰਟ ਦੀ ਤਰੀਕ ਸੀਗੀ, ਉਸੇ ਬੰਦੇ ਮੋਰੇ ਜਦੋਂ ਬਾਹਰ ਵੀ ਚਲ ਗਿਆ, ਤੇ ਉਹ ਸਰਕਾਰੀ ਵਕੀਲ, ਉਹ ਕਹਿੰਦਾ ਸਰਕਾਰੀ ਵਕੀਲ ਨੂੰ ਕਹਿੰਦਾ ਹੀ ਵਾਜ਼ ਆ, ਕਹਿੰਦਾ ਰੀਅਲ ਡੀਲ, ਇਦਾਂ ਕਰਕੇ ਉਹਨੇ ਕਿਹਾ ਹਨ। ਸੋ ਪਹਿਲਾਂ ਤਾਂ ਭਾਈ ਜਿਹੜਾ ਤੁਹਾਡਾ ਪ੍ਰੂਫ ਹੈਗਾ ਪੁਰਾਣਾ ਵਾਲਾ, ਨਵੇਂ ਵਾਲਾ ਨਹੀਂ। ਨਵੇਂ ਵਾਲੀਆਂ ਤਾਂ ਬੰਦਾ ਅਮਰੀਕਾ ਦੀਆਂ ਜੱਜ ਕਹਿੰਦਾ ਸਾਰਿਆਂ ਕੋਲ ਗਤੀਵਿਧੀਆਂ, ਇੱਥੇ ਸਾਰਿਆਂ ਨੂੰ ਜਾਗਰੂਕਤਾ ਆ ਜਾਂਦੀ ਹੈ ਇੱਕਦਮ ਹੀ। ਉੱਥੇ ਕੀ ਕੀਤਾ ਇਹਨਾਂ ਨੇ, ਹਨਾ, ਮੇਨ ਮੁੱਦਾ ਉਹ। ਸੋ ਪਹਿਲਾਂ ਜਿਹੜਾ ਤੁਹਾਡਾ ਉੱਥੇ ਦਾ ਪ੍ਰੂਫ ਹੋਣਾ ਚਾਹੀਦਾ। ਦੂਸਰੀ ਗੱਲ ਏਦਾਂ ਕਿ ਨੌਲੇਜ ਤੇ ਅਵੇਅਰਨੈਸ। ਪੋਲੀਟੀਕਲ ਅਸਾਈਲਮ ਦਾ ਕੇਸ ਆ, ਬੰਦਾ ਆ ਕੇ ਬੈਠਾ ਕਿ ਬਈ ਮੈਂ ਆ ਗਿਆ, 2007 ਦਾ ਆਇਆ, ਕੋਈ 8 ਦਾ ਆਇਆ, ਕੋਈ 12 ਦਾ ਆਇਆ, 13 ਦਾ ਆਇਆ। ਉਹਨੂੰ ਜਦੋਂ ਪੁੱਛਿਆ ਕਿ ਭਾਈ ਤੁਹਾਡੀ ਸੈਂਟਰਲ ਜਿਹੜੀ ਸਰਕਾਰ ਆ ਕਦੋਂ ਜਿੱਤੀ ਸੀ, ਪਹਿਲੀ ਵਾਰੀ, ਦੂਜੀ ਵਾਰੀ ਕਦੋਂ ਜਿੱਤੀ ਸੀ, ਇਲੈਕਸ਼ਨ ਕਦੋਂ ਹੋਏ ਸੀਗੇ, ਤੁਹਾਡੀ ਸਟੇਟ 'ਚ ਕਿਹੜੀ ਪਾਰਟੀ ਜਿੱਤੀ ਸੀਗੀ, ਤੂੰ ਹੁਣ 10 ਸਾਲਾਂ ਤੋਂ ਇੱਥੇ ਆ, 10 ਸਾਲਾਂ 'ਚ ਮੈਨੂੰ ਨੈਸ਼ਨਲ ਦਾ ਦੱਸ ਕੇ, ਨੈਸ਼ਨਲ 'ਚ ਇਲੈਕਸ਼ਨ 'ਚ ਕੌਣ ਜਿੱਤਿਆ, ਕੌਣ ਹਾਰਿਆ, ਕੰਟੈਂਡਰ ਕੌਣ ਸੀਗਾ, ਇਨਕੰਬੈਂਟ ਕੌਣ ਸੀਗਾ, ਤੇ ਜਿਹੜਾ ਤੁਹਾਡੀ ਸਟੇਟ 'ਚ ਆ ਉਹ 'ਚ ਕੌਣ ਜਿੱਤਿਆ। ਜਨਤਾ ਨੂੰ ਹੁਣ ਉਹ ਕਹਿੰਦੇ ਕਿ ਪੋਲੀਟੀਕਲ ਆ ਕੇ ਮੈਨੂੰ ਪਾਰਟੀਆਂ ਲੱਭਦੀਆਂ, ਲੋਕਾਂ ਨੂੰ ਨੌਲੇਜ ਨਹੀਂ ਜਿਹੜੀ ਪੋਲੀਟੀਕਲ ਦੀ ਪਤਾ ਹੁੰਦੀ, ਉਹ ਪਤਾ ਨਹੀਂ ਉਹਨਾਂ ਦੀ ਹੁਣ ਕੀ ਐਕਸਪੈਕਟੇਸ਼ਨ ਆ ਕਿ ਸ਼ਾਇਦ ਵਕੀਲ ਨੇ ਤਿਆਰੀ ਕਰਾਣੀ ਹੈ, ਵਕੀਲ ਨੇ ਕੋਈ ਤੁਹਾਨੂੰ ਹਿਸਟਰੀ ਦਾ ਥੋੜ੍ਹਾ ਲੈਸਨ ਪੜ੍ਹਾਉਣਾ। ਉਹਦਾ ਹੁਣ ਜੇ ਤੁਹਾਡਾ ਪੋਲੀਟੀਕਲ ਦਾ ਕੇਸ ਆ, ਤੁਹਾਡੀ ਜ਼ਿੰਮੇਵਾਰੀ ਆ ਕਿ ਤੁਹਾਨੂੰ ਕਿੰਨੀ ਨੌਲੇਜ ਆ। ਜੇ ਤੁਹਾਨੂੰ ਨਹੀਂ ਨੌਲੇਜ ਆ, ਉਹਨੇ ਕਹਿਣਾ ਇਹ ਛੋਟੇ-ਮੋਟੇ ਲੈਵਲ ਦਾ ਵਰਕਰ ਆ, ਤੇ ਜਿਹੜਾ ਛੋਟੇ-ਮੋਟੇ ਲੈਵਲ ਦਾ ਵਰਕਰ ਆ ਉਹਦਾ ਕੇਸ 'ਚ ਹੋਰ ਮੁੱਦੇ ਫਿਰ ਉੱਠ ਜਾਂਦੇ ਆ ਰੀਲੋਕੇਸ਼ਨ ਦੇ। ਤੇ ਹੁਣ ਜਿਹੜਾ ਛੋਟੇ-ਮੋਟੇ ਲੈਵਲ ਵਾਲਾ ਵਰਕਰ ਆ, ਉਹਨੇ ਛੋਟੇ-ਮੋਟੇ ਲੈਵਲ ਵਾਲਾ ਹੀ ਰਹਿਣਾ, ਉਹਨੇ ਹੁਣ ਕੋਈ ਝੂਠ ਬੋਲ ਕੇ ਇਹਦਾ ਦੱਸਣਾ ਨਹੀਂ ਕਿ ਮੈਂ ਲੀਡਰ ਸੀਗਾ, ਹਨਾ। ਤੇ ਦੂਜੀ ਗੱਲ ਇਹ ਕਿ ਪਾਰਟੀ ਦੀ ਹਿਸਟਰੀ, ਕਿ ਪਾਰਟੀ ਜਿਹੜੀ ਬਣੀ ਕਦੋਂ, ਕਿਹੜੇ ਸਾਲ 'ਚ ਪਾਰਟੀ ਬਣੀ, ਕਿੱਦਾਂ ਬਣੀ, ਇਹਦਾ ਪਹਿਲਾ ਲੀਡਰ ਕੌਣ ਸੀਗਾ, 97, 98, 99 ਦੇ ਵਿੱਚ ਕੀ ਹੋਇਆ, ਉਹ ਇਲੈਕਸ਼ਨ ਕੌਣ ਜਿੱਤਿਆ, ਹੁਣ ਜਿਹੜੀ ਇਲੈਕਸ਼ਨ ਜਿੱਤੀ ਆ ਉਹ ਜਿਹੜੀ ਇਲੈਕਸ਼ਨ ਕਿਹੜੇ ਹਲਕੇ ਤੋਂ ਜਿੱਤੀ ਆ, ਕਾਹਦੀ ਸੀਟ ਆ, ਐਮਐਲਏ ਦੀ, ਐਮਪੀ ਦੀ ਆ। ਸੋ ਲੋਕੀ ਕਈ ਇਹ ਵੀ ਨਹੀਂ ਦੱਸ ਸਕਦੇ ਕਿ ਉਹ ਐਮਐਲਏ ਦੀ ਸੀਟ ਆ ਕਿ ਐਮਪੀ ਦੀ ਸੀਟ ਆ। ਹਾਲਾਂਕਿ ਜੱਜ ਨੂੰ ਕੋਈ ਫਰਕ ਨਹੀਂ ਪੈਂਦਾ ਕਿਹੜਾ ਕੀ, ਪਰ ਇਹ ਹੈ ਕਿ ਜਦੋਂ ਜੱਜ ਪੁੱਛਦਾ ਕਿ ਕਾਹਦੀ ਸੀਟ ਆ, ਫਿਰ ਉਹ ਨਹੀਂ ਪਤਾ। ਚਲੋ ਮੰਨ ਲਓ ਜੇ ਬੰਦੇ ਨੂੰ ਪਤਾ ਵੀ ਹੋ ਗਿਆ ਕਿ ਆਹ ਵਾਲੇ ਇਲਾਕੇ 'ਚ ਜਿੱਤਿਆ ਬੰਦਾ ਆਪਣਾ, ਉਹਦੀ ਆਹ ਸੀਟ ਆ, ਜੇ ਉਹਨੂੰ ਜੱਜ ਸਵਾਲ ਪੁੱਛੇ ਕਿ ਫਿਰ ਟੋਟਲ ਸੀਟਾਂ ਕਿੰਨੀਆਂ ਹੈਗੀਆਂ ਇੰਡੀਆ ਦੇ ਵਿੱਚ, ਐਮਪੀ ਦੀਆਂ ਟੋਟਲ ਸੀਟਾਂ ਕਿੰਨੀਆਂ, ਉਹ ਨਹੀਂ ਪਤਾ, ਤੇਰੀ ਪਾਰਟੀ ਤੈਨੂੰ ਕਿਉਂ ਨਹੀਂ ਬਚਾ ਸਕਦੀ। ਤੇ ਜੇ ਜਵਾਬ ਬੰਦਾ ਕਿ ਇਹਨਾਂ ਦੀ ਪਾਵਰ ਘੱਟ ਆ, ਪਰ ਉਹ ਕਹਿੰਦਾ ਪਾਵਰ ਮੈਨੂੰ ਐਕਸਪਲੇਨ ਕਰਕੇ ਕਿੱਦਾਂ ਘੱਟ ਆ। ਚੱਲ ਮੰਨ ਲਿਆ ਤੇਰੀ ਇੱਕ ਸੀਟ ਆ, ਪਰ ਦੂਜਿਆਂ ਦਾ ਦੱਸ, ਪੁੱਛ ਤੇ ਦੱਸ ਕਿੰਨੀਆਂ ਸੀਟਾਂ, 5, 10, 50, 100, 500, ਹਨਾ। ਠੀਕ ਹੈ। ਸੋ ਜਿਹੜੀ
ਜਿਹੜਾ ਸਿਆਸੀ ਜਿਹਦਾ ਕੇਸ ਹੈਗਾ ਵਾ, ਇਹ ਹੁਣ ਇਹ ਮੈਂ ਉਹ ਬੰਦਿਆਂ ਨੂੰ ਰੀਚ ਆਊਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਰੇਡੀਓ ਰਾਹੀਂ, ਸੋਸ਼ਲ ਮੀਡੀਆ ਰਾਹੀਂ, ਜਿਹੜੇ ਐਫਰਟ ਪਾਉਂਦੇ ਆ, ਜਿਹੜੇ ਇਹ ਸੁਣ ਕੇ ਆਪਣਾ ਜਿਹੜਾ ਸਾਡਾ ਸ਼ੋਅ ਸੁਣਦੇ ਆ, ਜਿਹੜੇ ਇਹਨੂੰ ਵੈਲਿਊ ਕਰਦੇ ਆ, ਜਿਹੜੇ ਕੋਈ ਵੈਲਿਊ ਚੋਂ ਕੱਢਦੇ ਆ। ਰੌਲਾ ਰੱਪਾ ਪਾਉਣ ਵਾਲੇ ਬਥੇਰੇ ਹੈਗੇ ਆ। ਮੈਂ ਉਹਨਾਂ ਤੋਂ ਰੀਚ ਆਊਟ ਕਰ ਰਿਹਾ ਕਿ ਜਿਹੜੇ ਕਹਿੰਦੇ ਆ ਕਿ ਭਾਈ ਆਪਾਂ ਸੁਣਨ ਲਈ ਰੈਡੀ ਆ, ਸਾਨੂੰ ਦੱਸੋ ਕੁਛ ਕਿ ਕੀ ਆ ਸਾਡੇ ਕੇਸ ਦਾ। ਇਹ ਉਹਨਾਂ ਦੇ ਲਈ ਸ਼ੋਅ ਆ। ਇਹ ਕੋਈ ਉਹ ਨਹੀਂ ਕਿ ਇੱਥੇ ਬੜੇ ਮੁੱਛਾਂ ਨੂੰ ਤਾ ਦੇ ਕੇ ਸੋਸ਼ਲ ਮੀਡੀਆ ਤੇ ਬਣ ਗਏ ਕਿ ਜੀ ਆਹ ਕਮੈਂਟ ਕਰਤਾ, ਉਹ ਕਮੈਂਟ ਕਰਤਾ, ਲਾਈਵ ਪੂਰਾ ਤਮਾਸ਼ਾ ਚੱਲਦਾ ਰਹਿੰਦਾ ਕਈ ਚੀਜ਼ਾਂ ਦਾ। ਸਾਡਾ ਬਾਕੀ ਟਿਕਟੌਕ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਇਮੀਗ੍ਰੇਸ਼ਨ ਦਾ ਸ਼ੋਅ ਆ। ਇਮੀਗ੍ਰੇਸ਼ਨ, ਮੈਂ ਕੋਈ ਵਕੀਲ ਹੈਗਾ, ਮੈਂ ਕੋਈ ਸੈਲੇਬ੍ਰਿਟੀ ਨਹੀਂ, ਨਾ ਕੋਈ ਮੈਂ ਉਹ, ਹਨਾ। ਸੋ ਏਦਾਂ ਕਿ ਜਿਹੜਾ ਕਾਲਾ ਕਾਨੂੰਨ ਕੀ ਹੈਗਾ ਉਹ ਤੁਹਾਨੂੰ ਦੱਸਣਾ ਵਾ, ਉਹਦੇ ਵਿੱਚੋਂ ਤੁਸੀਂ ਨੌਲੇਜ ਆਪਣੀ ਲੈਣੀ ਆ। ਤੁਹਾਡੀ ਜਿਹੜੀ ਨੌਲੇਜ ਆ, ਤੁਸੀਂ ਆਪਣਾ ਕੇਸ ਸਾਨੂੰ ਪ੍ਰੈਜੈਂਟ ਕਰਨਾ ਵਾ। ਸਾਡਾ ਜਿਹੜਾ ਕੰਮ ਹੈਗਾ ਉਹ ਹੈਗਾ ਕਿ ਜਿਹੜਾ ਬੰਦੇ ਦਾ ਜਿਹੜਾ ਲੈਵਲ ਹੈਗਾ, ਹੁਣ 0 ਤੋਂ 10 ਦੇ ਸਕੇਲ ਦੇ ਵਿੱਚ ਕਈ ਬੰਦੇ ਏਦਾਂ ਕਿ 10 ਆਊਟ ਆਫ 10, ਉਹਨੇ ਆਉਣਾ ਬਹਿਣਾ, ਉਹਨੇ ਪਹਿਲਾਂ ਹੀ ਸਾਰਾ ਰੈਡੀ, ਸਾਰਾ ਸਮੱਗਰੀ ਉਹਦੀ ਸਾਡੇ ਮੂਹਰੇ, ਜੱਜ ਦੇ ਮੂਹਰੇ ਰੱਖੀ, ਚੱਲ ਬਈ ਕੋਈ ਪ੍ਰੋਬਲਮ ਨਹੀਂ ਉਹ ਕਲਾਇੰਟ ਨਾਲ, ਕੋਈ ਸਟਾਫ ਨੂੰ ਪ੍ਰੋਬਲਮ ਨਹੀਂ, ਉਹ ਸਮਝਦਾਰ ਕਲਾਇੰਟ ਆ, ਉਹਨੂੰ ਪਤਾ ਸਰਵਿਸ ਕੀ ਚੀਜ਼ ਆ, ਸਰਵਿਸ ਕਿੱਦਾਂ ਲੈਣੀ, ਉਹਨੇ ਆਪਣਾ ਦੇਣਾ। ਸੋ ਇਦਾਂ ਦੇ ਕਲਾਇੰਟ 10 ਚੋਂ 3-4 ਜਾਣੇ ਤਾਂ ਇਦਾਂ ਦੇ ਆ ਜਿਹੜੇ ਸਿੱਧੇ ਸੁਲਝੇ ਹੋਏ ਬੰਦੇ ਆ, ਪੂਰੀ ਫੁੱਲ ਨੌਲੇਜ ਆ, ਕੰਮ ਕਰਕੇ ਉਹਨਾਂ ਨਾਲ ਮਜ਼ਾ ਆਉਂਦਾ ਪੂਰਾ, ਉਹਨਾਂ ਨਾਲ ਰਿਲੇਸ਼ਨ ਬਣਦੇ, ਅਗਲਿਆਂ ਦੀ ਵੀ 4 ਗੱਲ ਜਿਹੜੇ ਦੂਜੇ ਬੰਦੇ ਆ ਉਹਨਾਂ ਦੀ ਸੁਣਦੇ ਆ ਕਿ ਯਾਰ ਇਹ ਬੰਦਾ ਸਮਝਦਾਰ ਆ, ਉਹ ਕਰਦਾ ਵਾ। 0 to 10 ਦੇ ਸਕੇਲ ਦੇ ਵਿੱਚ ਬੰਦਾ ਇਦਾਂ ਦਾ ਵੀ ਹੈਗਾ ਜਿਹੜਾ 0 ਆ, ਜਿਹਨੂੰ ਜਿਹਦੇ ਮੂੰਹ ਚੋਂ ਜੱਜ ਉਹਨੂੰ ਕਹਿੰਦਾ ਕਿ ਤੂੰ ਯਾਰ ਅਲੱਗ ਦੇਸ਼ ਦੀ ਕਹਿੰਦਾ ਮੰਗ ਕਰਦਾ, ਉਹ ਕਹਿੰਦਾ ਸਾਰਾ ਤੇਰਾ ਜਿਹੜਾ ਕੇਸ ਹੋ ਗਿਆ, ਤੇਰੇ ਤਾਂ ਮੈਂ ਮੂੰਹੋਂ ਨਾਮ ਹੀ ਨਹੀਂ ਸੁਣਿਆ ਤੇਰੇ ਦੇਸ਼ ਦਾ ਇੱਕ ਵਾਰੀ ਵੀ। ਇਦਾਂ ਦੇ ਵੀ ਬੰਦੇ ਜਿਹੜੇ ਹੈਗੇ ਆ, ਉਹਨਾਂ ਨੇ ਤੁਹਾਡੇ ਸਟਾਫ ਨਾਲ ਖਿੱਚ ਕਰਨੀ, ਉਹਨਾਂ ਨੇ ਸੋਸ਼ਲ ਮੀਡੀਆ ਤੇ ਤੁਹਾਨੂੰ ਗਲਤ ਮਲਤ ਕਹਿਣਾ, ਆਪ ਮਤਲਬ ਜਿਹੜਾ ਇਦਾਂ ਕਿ ਜਿਹਨੇ ਆਪ ਨਹੀਂ ਮਿਹਨਤ ਕਰਨੀ, ਉਹਨੇ ਸਿਰਫ ਰੌਲਾ ਪਾਉਣਾ, ਰੌਲਾ ਪਾਉਣ ਨਾਲ ਕੁਝ ਨਹੀਂ ਹੋਣਾ। ਉਹ ਫਿਰ ਇਦਾਂ ਜਦੋਂ ਕੋਰਟ ਦੇ ਮੂਹਰੇ ਜਾਂਦਾ, ਜੱਜ ਇੱਕ ਵਾਰੀ ਕਹਿੰਦਾ ਕਿ ਸਵਾਲ ਮੈਂ ਪੁੱਛਣੇ ਆ, ਤੂੰ ਆਨਸਰ ਕਰਨਾ, ਉਦੋਂ ਬੰਦੇ ਨੂੰ ਉੱਥੇ ਪਤਾ ਲੱਗਦਾ ਕਿ ਯਾਰ ਜੱਜ ਦੀ ਕਿੰਨੀ ਪਾਵਰ ਹੈਗੀ। ਤੇ ਉਹ ਸਲਾਹਕਾਰ ਕਈਆਂ ਦੇ, ਹਰੇਕ ਬੰਦਾ ਅੱਜ ਕੱਲ੍ਹ ਵਕੀਲ ਡਾਕਟਰ ਬਣਿਆ ਪਿਆ, ਦੋਸਤਾਂ ਦੀ ਸਲਾਹ, ਰਿਸ਼ਤੇਦਾਰਾਂ ਦੀ ਸਲਾਹ। ਉਦੋਂ ਜਦੋਂ ਬੰਦਾ ਫਿਰ ਇਕੱਲਾ ਰਹਿ ਜਾਂਦਾ ਕੋਰਟ ਰੂਮ ਦੇ ਵਿੱਚ, ਇੱਧਰੋਂ ਜੱਜ ਨੇ ਘੇਰਾ ਪਾਇਆ, ਉੱਧਰੋਂ ਸਰਕਾਰੀ ਵਕੀਲ ਨੇ ਘੇਰਾ ਪਾਇਆ, ਫਿਰ ਬੰਦੇ ਨੂੰ ਲੱਗਦਾ ਕਿ ਯਾਰ ਮੈਂ ਸੁਣ ਲੈਂਦਾ ਇਹਦੀ ਵਕੀਲ ਦੀ ਤਾਂ ਸ਼ਾਇਦ ਮੇਰਾ ਫਾਇਦਾ ਹੋ ਜਾਂਦਾ, ਹਨਾ। ਤੇ ਤੁਹਾਨੂੰ ਗੱਲ ਦੱਸਦਾ, ਇੱਕ ਦਾ ਸੀਗਾ ਕਲਾਸ ਦੇ ਬੇਸ ਤੇ ਸੀਗਾ, ਉਹਦਾ ਨਾ ਸੇਮ ਰਿਲੀਜਨ ਦੀ ਉਹਨੇ ਕੁੜੀ ਦੇ ਨਾਲ ਵਿਆਹ, ਸੇਮ ਕਾਸਟ ਲੈਵਲ ਸੇਮ। ਉਹਨੂੰ ਬਾਈ ਨੂੰ ਮੈਂ ਦੱਸੀ ਜਾਵਾਂ ਕਿ ਯਾਰ ਤੂੰ ਪ੍ਰੋਫੈਸਰ ਦੀ ਰਿਪੋਰਟ ਪਵਾ ਲਾ, ਤੇਰਾ ਕਲਾਸ ਦੇ ਬੇਸ ਤੇ ਆ, ਤੇਰਾ ਜਾਤ ਪਾਤ ਦੇ ਬੇਸ ਤੇ ਨਹੀਂ, ਤੇਰਾ ਨਾ ਜੱਜ ਨੇ ਇਹੀ ਕਹਿਣਾ। ਉਹ ਪਤਾ ਨਹੀਂ ਕਿਹਦੀਆਂ ਸੁਣੇ, ਸੱਜਣ ਮਿੱਤਰਾਂ ਦੀ, ਆਪਣਾ ਨਹੀਂ ਕੁਛ ਨਹੀਂ ਹੁੰਦਾ, ਏਦਾਂ ਹੀ ਹੁੰਦਾ, ਦੂਜੇ ਦਾ ਵੀ ਏਦਾਂ ਹੀ ਹੋਇਆ ਸੀਗਾ। ਜਦੋਂ ਕੋਰਟ ਦੇ ਵਿੱਚ ਗਿਆ, ਜੱਜ ਨੇ ਸਿੱਧਾ ਹੀ ਜਾਂਦੇ ਉਹਨੂੰ ਕਿਹਾ, ਕਹਿੰਦਾ ਤੇਰਾ ਤਾਂ ਕਲਾਸ ਦਾ ਕੇਸ ਹੈਗਾ, ਕਲਾਸ ਦੇ ਕੇਸ ਦੇ ਉੱਤੇ ਕੋਈ ਵੀ 9th ਸਰਕਟ ਨੇ ਡਿਸੀਜਨ ਨਹੀਂ ਲਿਆ ਵਾ, ਤੇ ਇਹਦੇ ਬਾਰੇ ਆਪਾਂ ਨਹੀਂ ਫੈਸਲਾ ਲੈ ਸਕਦੇ। ਜੱਜ ਉਹਨੂੰ ਕਹਿੰਦੀ ਕਿ ਮੈਂ ਆਪਣਾ, ਮੈਨੂੰ ਹੋਮਵਰਕ ਕਰਨਾ ਪੈਣਾ। ਉਹ ਬੰਦਾ ਫਸਿਆ ਕਿੱਥੇ ਕਿ ਉਹਦਾ ਜਿਹੜਾ ਸਰਕਾਰੀ ਵਕੀਲ ਸੀ, ਜਿਹੜਾ ਜਿਹਨੇ ਕੰਟਰੀ ਕੰਡੀਸ਼ਨ ਲਿਖਣੀਆਂ ਸੀਗੀਆਂ, ਪ੍ਰੋਫੈਸਰ ਸੀਗਾ UK ਦਾ, ਠੀਕ ਹੈ, ਪੈਸੇ ਪੂਸੇ ਲੈ ਕੇ ਕੰਮ ਕਰਨਾ ਸੀ, ਹਨਾ। ਐਕਸਟਰਾ ਡਾਲਰ, ਮਤਲਬ ਕਿ ਜਿੰਨੇ ਤੁਸੀਂ ਪੈਸੇ ਦਿੱਤੇ ਤੇ ਐਕਸਟਰਾ ਡਾਲਰ ਪੈ ਗਏ ਉਹਨੂੰ। ਕਿਸੇ ਉਹਦੇ ਸੱਜਣ ਮਿੱਤਰ ਨੇ ਕਹਿਤਾ ਕਿ ਛੱਡ ਇਹ, ਹਨਾ, $2500-3000 ਖਰਾਬ ਕਰੂੰਗਾ, ਇਹਦੀ ਲੋੜ ਨਹੀਂ ਹੈਗੀ, ਇਹ ਤਾਂ ਕਿਸੇ ਨੇ ਬਤਾਇਆ ਏਦਾਂ ਹਨਾ। ਤੇ ਉੱਥੇ ਗਿਆ, ਸੋਚ ਦੀ ਗੱਲ ਦੱਸਦਾ ਕਿ $2500-3000 ਤੇ ਬੰਦੇ ਨੇ ਬ੍ਰੇਕਾਂ ਮਾਰ ਲੀਆਂ ਕਿ ਨਹੀਂ ਮੈਂ ਕਰਨਾ। ਤੇ ਜਦੋਂ ਕੇਸ ਦਾ ਉਹਦਾ ਹੋਇਆ, ਸਾਰਾ ਸੁਣਿਆ, ਤੇ ਹੋਰ ਚਲੋ ਮੁੱਦੇ ਸੀਗੇ, ਸਾਨੂੰ ਉਮੀਦ ਆ ਕਿ ਜੱਜ ਫੈਸਲਾ ਦੇਊਗੀ। ਜੱਜ ਕਹਿੰਦੀ ਕਿ ਮੈਂ ਇਹਦਾ ਡਿਸੀਜਨ ਨਹੀਂ ਦੇ ਸਕਦੀ, ਮੈਨੂੰ 30 ਤੋਂ 60 ਦਿਨ ਚਾਹੀਦੇ ਆ, ਤੇ ਕਲਾਸ ਬੇਸ ਦੇ ਉੱਤੇ ਕੋਈ ਵੀ ਇਦਾਂ ਦਾ ਕੇਸ ਨਹੀਂ ਹੈਗਾ ਕਿ, ਕਿਉਂਕਿ ਉਹ ਕਹਿੰਦੀ ਕਿ ਜਦੋਂ ਤੁਸੀਂ ਅਮਰੀਕਾ ਜਾਂਦੇ ਆ, ਤੁਸੀਂ ਪੈਸਾ ਬਣਾ ਲਿਆ, ਤੁਹਾਡੀ ਕਲਾਸ ਆਲਰੇਡੀ ਵੱਧ ਗਈ, ਇੱਥੇ ਤੁਸੀਂ, ਤੁਹਾਨੂੰ ਗਰੀਬੀ ਕਰਕੇ ਤੁਹਾਨੂੰ ਕੁੱਟਦੇ ਸੀਗੇ ਉੱਥੇ ਕੁੜੀ ਦੇ ਘਰ ਦੇ, ਤਾਂ ਹੁਣ ਤਾਂ ਪੈਸਾ ਤੁਹਾਡਾ ਬਣ ਗਿਆ, ਹੁਣ ਤਾਂ ਤੁਸੀਂ ਜਾਓਗੇ, ਤੁਹਾਡੇ ਜੇ ਤਾਂ ਪੈਸੇ ਨਾ ਚੱਲਦੇ ਸੀ ਉਹ ਤਾਂ ਫਿਰ ਤੁਹਾਡੇ ਅੱਗੇ ਪਿੱਛੇ ਹੈ, ਹਨਾ। ਤੇ ਉਹਨੂੰ ਕਹਿੰਦੇ ਮਿਊਟੇਬਿਲਿਟੀ, ਮਤਲਬ ਕਿ ਤੁਸੀਂ ਕਲਾਸ, ਇਹ ਜਿਹੜੀ ਹੈਗੀ, ਹੁਣ ਜਿਹੜਾ ਬੰਦਾ ਆਪਣਾ ਧਰਮ ਨਹੀਂ ਚੇਂਜ ਕਰਨ ਉਹਨੂੰ ਕਹਿ ਸਕਦੇ, ਉਹਦੀ ਸੈਕਸ਼ੂਅਲ ਓਰੀਐਂਟੇਸ਼ਨ ਤੁਸੀਂ ਇਹਨੂੰ ਚੇਂਜ ਕਰਨ ਲਈ ਨਹੀਂ ਕਹਿ ਸਕਦੇ, ਤੁਸੀਂ ਉਹਨੂੰ ਉਹਦਾ ਜੈਂਡਰ ਚੇਂਜ ਕਰਨ ਲਈ ਨਹੀਂ ਕਹਿ ਸਕਦੇ, ਪਰ ਜਿਹੜੀ ਕਲਾਸ ਆ, ਜਿਹੜੀ ਕਿ ਤੁਹਾਡੀ ਆਰਥਿਕ ਸਥਿਤੀ ਕੀ ਹੈਗੀ ਆ, ਇਹਨੂੰ ਤੁਸੀਂ ਚੇਂਜ ਜਿਹੜੀ ਕਰ ਸਕਦੇ ਆ, ਹਨਾ। ਸੋ ਏਦਾਂ ਕਿ ਭਾਈ ਜਦੋਂ ਤੁਹਾਨੂੰ ਚੀਜ਼ ਦੱਸੀ ਜਾਵੇ, ਉਹਨੂੰ ਸੁਣ ਲਓ ਕੀ ਹੈਗਾ, ਇਹ ਪ੍ਰੋਗਰਾਮ ਰਾਹੀਂ ਸੁਣ ਲਓ, ਜਿੱਥੋਂ ਮਰਜ਼ੀ ਨੌਲੇਜ ਇਕੱਠੀ ਕਰੋ, ਪਰ ਏਦਾਂ ਕਿ ਉੱਥੇ ਜਾਂ ਤਾਂ ਵਕੀਲ ਦੀ ਸੁਣ ਲਓ ਜਾਂ ਆਪਣੇ ਸੱਜਣ ਮਿੱਤਰ ਦੀ ਸੁਣ ਲਓ, ਦੋਨਾਂ ਦੀ ਨਹੀਂ ਤੁਸੀਂ ਸੁਣ ਸਕਦੇ। ਸੱਜਣ ਮਿੱਤਰ ਨੇ ਤੁਹਾਨੂੰ ਡਿਫੈਂਡ ਨਹੀਂ ਕਰਨਾ ਕੋਰਟ ਰੂਮ 'ਚ ਆ ਕੇ। ਕੋਰਟ ਰੂਮ 'ਚ ਤੁਸੀਂ ਆ ਤੇ ਤੁਹਾਡਾ ਵਕੀਲ ਆ, ਉਸ ਤੋਂ ਬਾਅਦ ਤੀਜਾ ਬੰਦਾ ਕੋਈ ਨਹੀਂ ਉੱਥੇ। ਮੈਨੂੰ ਹੁਣ ਤੁਸੀਂ ਪੁੱਛੋ ਟਰੱਕ ਦਾ ਕਿੱਦਾਂ ਲੋਡ ਕਿੱਦਾਂ ਲਾਣਾ, ਏਦਾਂ ਸੁਣਿਆ ਤਾਂ ਮੈਂ ਵੀ ਬਥੇਰਾ, ਕਜ਼ਨ ਮੇਰੇ ਦੋਸਤ ਸੱਜਣ ਮਿੱਤਰ ਕਲਾਇੰਟ ਹੈਗੇ, ਉੱਕੀ ਮੁੱਕੀ ਸਲਾਹ ਮੈਂ ਵੀ ਦੇ ਦੂੰਗਾ ਤੁਹਾਨੂੰ ਟਰੱਕਿੰਗ ਬਾਰੇ ਕਿ ਏਦਾਂ ਹੁੰਦਾ, ਡਿਸਪੈਚਰ ਹੁੰਦਾ, ਪਰ ਜਿਹੜੀ ਵਿੱਚ
ਡਿਟੇਲ ਹੈਗੀਆਂ, ਉਹ ਕਿੱਦਾਂ, ਉਹ ਥੋੜ੍ਹਾ ਨਾ ਕਿਸੇ ਨੂੰ ਪਤਾ, ਉਹ ਤਾਂ ਜਿਹੜੀ ਹੱਡ ਬੀਤਦੀ ਆ ਪ੍ਰੋਫੈਸ਼ਨਲ ਨੇ ਤਾਂ ਪ੍ਰੋਫੈਸ਼ਨਲ ਹੀ ਰਹਿਣਾ, ਹੈ ਨਾ। ਸੋ ਇਹ ਬਿਲਕੁਲ। ਆਪਣੀ ਪਹਿਲਾਂ ਨੌਲੇਜ ਜਿਹੜੀ ਹੈਗੀ ਆ, ਅਵੇਅਰਨੈਸ ਇਕੱਠੀ ਕਰੋ ਕਿ ਤੁਹਾਡਾ ਕੇਸ ਕੀ ਹੈਗਾ। ਉਹ ਕੇਸ ਦੇ ਵਿੱਚ ਅੱਜ ਕੀ ਮੁੱਦੇ ਆ, ਜੇ ਅੱਜ ਤੁਹਾਡੀ ਕੇਸ ਦੇ ਵਿੱਚ ਮੁੱਦੇ ਹੈਗੇ ਆ ਕਿ ਫਲਾਨੀ ਪਾਰਟੀ ਪਾਵਰ 'ਚ ਆ। ਹੁਣ 2014 ਦੇ ਜਿਹੜੇ ਕਈ ਕੇਸ ਸੀਗੇ, ਹੈ ਨਾ, ਹੁਣ ਉਹ ਪੋਸਟਪੋਨ ਹੋ ਗਏ, ਕਈਆਂ ਦੇ 10-10 ਸਾਲ ਪੋਸਟਪੋਨ ਹੋ ਗਏ। ਤੁਸੀਂ ਇਹ ਦੇਖੋ ਕਿ ਜਦੋਂ ਤੁਹਾਡੀ ਤਰੀਕ ਆਣੀ ਆ, ਉਦੋਂ ਮੁੱਦੇ ਕੀ ਹੋਣੇ ਆ। ਜੇ ਬਿਲਕੁਲ। ਅੱਜ ਯੂਕਰੇਨ ਵਾਲਾ ਅਸਾਈਲਮ ਕੋਈ ਲਾ ਰਿਹਾ ਵਾ, ਉਹਦੇ ਅੱਜ ਯੂਕਰੇਨ 'ਚ ਉਹ ਚੱਲਦਾ, ਜਦੋਂ ਉਹਦੀ 10 ਸਾਲ ਬਾਅਦ ਤਰੀਕ ਆਣੀ ਆ, ਉਦੋਂ ਯੂਕਰੇਨ ਦਾ ਕੀ ਹੋਣਾ ਵਾ। ਆਪਾਂ ਫਾਰਮਰ ਪ੍ਰੋਟੈਸਟ ਦਾ ਦੇਖਿਆ ਹੀ ਆ, ਜਦੋਂ ਉਹ ਚੱਲ ਰਿਹਾ ਸੀ ਤੇ ਹੁਣ ਨਹੀਂ ਆ, ਤੇ ਉਹ ਡਿਫਰੈਂਟ ਆ ਸਟੋਰੀ ਬਿਲਕੁਲ। ਡਿਫਰੈਂਟ ਆ, ਹਾਂਜੀ ਬਿਲਕੁਲ। ਹੁਣ ਸਿਰਸੇ ਵਾਲੇ ਦਾ ਕੇਸ ਆ, ਹਰਿਆਣੇ ਵਾਲੇ ਦੇ ਕੇਸ ਆ, ਕਿੰਨੇ ਉਹ ਹੈਗੇ। ਹੁਣ ਕੌਣ ਅੰਦਰ ਬੰਦਾ ਗਿਆ ਜੇਲ੍ਹ ਦੇ, ਕਦੋਂ ਬਾਹਰ ਆਇਆ, ਇਹਨੂੰ ਕਹਿੰਦੇ ਕੰਟਰੀ ਕੰਡੀਸ਼ਨ। ਜਿਹੜੇ ਕੰਟਰੀ ਕੰਡੀਸ਼ਨ ਹੈਗੇ ਆ, ਇਹ ਬਦਲਦੇ ਰਹਿੰਦੇ, ਹੈ ਨਾ। ਸੋ ਜਿਹੜੇ ਕਈਆਂ ਨੇ ਦੱਸਤਾ ਕਿ ਯਾਰ ਮੇਰੇ ਦੋਸਤ ਤੋਂ ਤਾਂ ਭਾਜੀ ਕੁਛ ਪੁੱਛਿਆ ਹੀ ਨਹੀਂ ਸੀ ਉਹਨਾਂ ਨੇ। ਕਈ ਏਦਾਂ ਕਹਿ ਦਿੰਦੇ ਲੋਕਾਂ ਨੂੰ ਕਿ ਨਹੀਂ ਪੁੱਛਣਾ ਉਹਨਾਂ ਨੇ, ਕੁਛ ਮਾੜਾ ਮੋਟਾ ਤੈਨੂੰ ਪੁੱਛਣਾ ਕਰ ਦੇਣਾ, ਹੈ ਨਾ। ਮੰਡੀਰ 'ਚ 10 ਚੋਂ 4 ਬੰਦਿਆਂ ਨੇ ਜੇ ਕਹਿ ਤਾ ਕਿ ਨਹੀਂ ਟੈਨਸ਼ਨ ਨਾ ਲੈ, ਉਹਨੇ ਕਹਿਣਾ ਛੱਡ ਮੈਂ ਕੱਲ੍ਹ ਹੀ ਪੜ੍ਹਨਾ, ਮੈਂ ਪੈਗ ਲਾਨਾ, ਮੀਟ ਮੂਟ ਖਾਨਾ, ਅੱਜ ਕਿੱਥੇ ਮੇਰਾ ਉਹ, ਹੈ ਨਾ, ਤਾਂ ਗੇੜਾ ਲੋਡ ਚੱਕਦਾ। ਹੈਗੇ ਬੰਦੇ ਏਦਾਂ ਦੇ, ਸਟਾਫ ਲੱਭਦਾ ਰਹਿੰਦਾ, ਉਹ ਕਹਿੰਦਾ ਯਾਰ ਭਾਜੀ ਉਹ ਤਾਂ ਚੱਲ ਗਿਆ ਫਲੋਰੀਡਾ ਨੂੰ, ਉਹ ਤਾਂ ਚੱਲ ਗਿਆ ਨਿਊਯਾਰਕ ਨੂੰ, ਹੈ ਨਾ। ਸੋ ਇਹ ਹੈ ਕਿ ਛੁੱਟੀ ਲਓ ਆਪਣੇ ਕੇਸ ਤੋਂ ਪਹਿਲਾਂ 2 ਹਫ਼ਤੇ ਦੀ, ਠੀਕ ਆ। ਨਹੀਂ 4 ਪੈਸੇ ਗਵਾ ਲਓਗੇ ਕੋਈ ਨਹੀਂ, ਪਰ ਕੇਸ ਤੁਹਾਡਾ ਏਦਾਂ ਕੱਲ੍ਹ ਨੂੰ ਤੁਹਾਨੂੰ ਰਿਗਰੈਟ ਨਹੀਂ ਹੋਣਾ ਕਿ ਮੈਂ ਕੰਮ ਕਰ ਲਿਆ। ਕਈਆਂ ਦਾ ਏਦਾਂ ਅਪੁਆਇੰਟਮੈਂਟਾਂ ਦੇ ਨਹੀਂ ਸ਼ੋਅ ਹੁੰਦੇ, ਅਪੁਆਇੰਟਮੈਂਟਾਂ ਤੋਂ ਲੇਟ। ਸਭ ਤੋਂ ਜ਼ਿਆਦਾ ਆਫਿਸ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਬੰਦਾ ਇਹੀ ਸੋਚਦਾ ਕਿ ਯਾਰ ਮੇਰੀ ਵਕੀਲ ਨੇ ਵੈਡਨਸਡੇ ਦੀ ਅਪੁਆਇੰਟਮੈਂਟ ਆ, ਟਿਊਜ਼ਡੇ ਨੂੰ ਮੈਂ ਜਾ ਕੇ ਬ੍ਰੇਕ ਲਾਣੀ ਆਪਣੇ ਘਰੇ, ਫਿਰ ਮੈਂ ਵੈਨਸਡੇ ਨੂੰ ਇਹਨਾਂ ਕੋਲ ਜਾਊਂਗਾ, ਹੈ ਨਾ। ਸੋ ਕੇਸ ਵੱਲ ਧਿਆਨ ਦਿਓ ਪਹਿਲਾਂ। ਨਹੀਂ ਬਿਲਕੁਲ, ਹਿਸਟਰੀ ਦਾ ਪਤਾ ਹੋਵੇ ਤੁਹਾਨੂੰ ਕੀ ਹੈਗੀ ਆ, ਤੁਹਾਨੂੰ ਪ੍ਰੂਫ ਜਿਹੜੇ ਆ ਉਹ ਤੁਹਾਡੇ ਕੋਲ ਹੋਣ, ਨੌਲੇਜ ਜਿਹੜੀ ਆ ਮੌਕੇ ਦੀ, ਜੇ ਪੋਲੀਟੀਕਲ ਆ ਤਾਂ ਉਹ ਤੁਹਾਨੂੰ ਪੂਰੀ ਜਿਹੜੀ ਉਹ ਚਾਹੀਦੀ ਆ। ਸਿਰਫ ਇਹ ਨਹੀਂ ਚਾਹੀਦੀ ਵੀ ਹਾਂ ਮਾੜਾ ਮਾੜਾ ਸਾਨੂੰ ਪਤਾ ਆ। ਤੇ ਇਹ ਤਾਂ ਹੋਈਆਂ ਜਿਹੜੀਆਂ ਉੱਥੇ ਦੀਆਂ ਐਕਟੀਵਿਟੀਜ਼, ਜਿੰਨੇ ਜ਼ਿਆਦਾ ਉੱਥੇ ਦੇ ਤੁਸੀਂ ਕੰਮ ਜਿਹੜੇ ਕੀਤੇ ਆ ਉਹਦਾ ਤੁਹਾਡੇ ਕੋਲ ਪ੍ਰੂਫ ਹੈਗਾ ਆ, ਉਹ ਤੁਹਾਡਾ ਉਨੇ ਹੀ ਕੇਸ ਨੂੰ ਜਿਹੜਾ ਸਟਰੋਂਗ ਬਣਾਉਂਦਾ ਆ। ਹੁਣ ਉਸ ਤੋਂ ਬਾਅਦ 'ਚ ਜਦੋਂ ਇੱਥੇ ਆ ਜਾਂਦੇ ਆ, ਜਿੱਦਾਂ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਵੀ ਜਿਹੜੇ ਜੱਜ ਆ ਉਹ ਇਹ ਕਹਿੰਦੇ ਆ ਵੀ ਹਾਂ ਸਾਨੂੰ ਪਤਾ ਵੀ ਤੁਸੀਂ ਇੱਥੇ ਆ ਕੇ ਐਕਟੀਵਿਟੀਜ਼ ਕਰ ਲੈਂਦੇ ਆ, ਸਭ ਨੂੰ ਇੱਦਾਂ ਆ। ਪਰ ਫਿਰ ਵੀ ਕਿਹੜੀਆਂ ਜਿਹੜੀਆਂ ਐਕਟੀਵਿਟੀਜ਼ ਜਿਹੜੀਆਂ ਹੁੰਦੀਆਂ ਆ, ਜਿਹੜੀਆਂ US ਦੇ ਵਿੱਚ ਆ, ਜਿਨ੍ਹਾਂ ਨੂੰ ਅਦਾਲਤ ਦੇ ਵਿੱਚ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ। ਸੋਸ਼ਲ ਮੀਡੀਆ ਦੇ ਵਿੱਚ ਕਿਸੇ ਦੀਆਂ ਪੋਸਟਾਂ ਤੁਸੀਂ ਸ਼ੇਅਰ ਕਰਤੀਆਂ, ਉਹਨਾਂ ਕੀ ਲੱਭਣਾ ਯਾਰ ਕਿਸੇ ਦਾ, ਉਹ ਕਿਹੜਾ ਤੁਹਾਡੇ ਵਿਚਾਰ ਆ। ਜੱਜ ਪੁੱਛਦਾ ਕਿ ਯਾਰ ਤੂੰ ਕੀ ਕੀਤਾ ਵਾ, ਆਪਣਾ ਦੱਸ, ਤੂੰ ਤੇਰੇ ਕੀ ਵਿਚਾਰ ਹੈਗੇ ਆ, ਤੂੰ ਕੁਛ ਲਿਖਿਆ ਉੱਥੇ, ਤੂੰ ਕੋਈ ਕਮੈਂਟ ਦਿੱਤੇ, ਤੂੰ ਕੋਈ ਆਪਣਾ। ਹੁਣ ਜੱਜ ਜਿਹੜਾ ਉਹ ਸ਼ੁਰੂ ਏਦਾਂ ਹੁੰਦਾ ਕਿ ਤੂੰ ਕੋਈ ਸਪੀਚਾਂ ਦਿੱਤੀਆਂ, ਅੱਛਾ ਫੋਟੋਆਂ ਕਿੱਥੇ ਆ, ਤੂੰ ਅਮਰੀਕਾ ਦੇ ਵਿੱਚ ਕੋਈ ਸਪੀਚਾਂ ਦਿੱਤੀਆਂ, ਉਹਦੀਆਂ ਫੋਟੋਆਂ ਕਿੱਥੇ ਆ, ਕੀ ਸਪੀਚ ਦਿੱਤੀ ਸੀ, ਸਪੀਚ ਕਰਦੇ ਦੀ ਤੇਰੀ ਫੋਟੋ ਕਿਉਂ ਨਹੀਂ ਹੈਗੀ, ਕਿੰਨੇ ਬੰਦੇ ਤੈਨੂੰ ਸੁਣਦੇ ਸੀਗੇ, ਕਿੰਨਾ ਤੇਰਾ ਟਾਕ ਟਾਈਮ ਦਿੱਤਾ, ਹੋਰ ਕਿੰਨੇ ਲੋਕਾਂ ਨੇ ਸਪੀਚ ਦਿੱਤੀ, ਕਿੰਨੇ ਬੰਦੇ ਇਕੱਠੇ ਹੋਏ, ਤੂੰ ਕਿੰਨੇ ਨਾਲ ਲੈ ਕੇ ਗਿਆ, ਤੇਰਾ ਏਜੰਡਾ ਕੀ ਸੀਗਾ, ਹੈ ਨਾ। ਹੁਣ ਜੇ ਬੰਦਾ ਕਵੇ ਕਿ ਮੈਂ ਬੰਦੀ ਸਿੰਘਾਂ ਦੀ ਸਪੀਚ ਦਿੱਤੀ, ਉਹਨੇ ਕਹਿਣਾ ਬੰਦੀ ਸਿੰਘਾਂ ਦਾ ਮੁੱਦਾ ਕਦੋਂ ਤੋਂ ਸ਼ੁਰੂ ਹੋਇਆ, ਕਿਹੜੇ ਸਾਲ ਤੋਂ ਮੁੱਦਾ ਸ਼ੁਰੂ ਹੋਇਆ। ਤੁਸੀਂ ਹੈਰਾਨ ਹੋਵੋਗੇ, ਬੰਦੀ ਸਿੰਘ ਦਾ ਲੋਕਾਂ ਨੂੰ ਮੁੱਦਾ ਹੀ ਨਹੀਂ ਪਤਾ। ਅਸਾਈਲਮ ਦੇ ਕੇਸਾਂ ਦੇ ਵਿੱਚ ਜਦੋਂ ਉਹਨਾਂ ਨੂੰ ਤੁਸੀਂ ਪੁੱਛਿਆ ਕਿ ਯਾਰ ਤੂੰ ਬੰਦੀ ਸਿੰਘ ਕਰੀ ਜਾਂਦਾ ਵਾ, ਜੱਜ ਨੂੰ ਪਤਾ ਜੇ ਕੀ, ਸਰਕਾਰੀ ਵਕੀਲ ਨੂੰ ਪਤਾ, ਉਹ ਕਹਿੰਦਾ ਮੈਨੂੰ ਮੁੱਦਾ ਦੱਸ ਦੇ ਸ਼ੁਰੂ ਕਦੋਂ ਤੋਂ ਹੋਇਆ ਇਹ। ਕੋਈ 84 ਨਾਲ ਲਿੰਕ ਕਰੀ ਜਾ ਰਿਹਾ, ਕੋਈ ਉਹ, ਮਤਲਬ ਕਿ ਪਹਿਲੀ ਗੱਲ ਤਾਂ ਏਦਾਂ ਕਿ ਜਿਹੜਾ ਬੰਦਾ ਸਿੱਖ ਦਾ ਜੇ ਤੁਹਾਨੂੰ ਪਤਾ ਨਹੀਂ ਹੈਗਾ ਨਾ, ਤੁਹਾਨੂੰ ਅਸਾਈਲਮ ਅਪਲਾਈ ਨਹੀਂ ਕਰਨਾ ਚਾਹੀਦਾ ਹੈਗਾ। ਸੌਰੀ ਟੂ ਸੇ, ਜੇ ਤੁਹਾਨੂੰ ਆਪਣੀ ਕੌਮ ਦੇ ਮੁੱਦੇ ਨਹੀਂ ਪਤਾ ਹੈਗੇ, ਜੇ ਤੁਸੀਂ ਬੰਦੀ ਸਿੰਘਾਂ ਦੇ ਬੇਸ ਤੇ ਤੁਸੀਂ ਪੱਕੇ ਹੋਣਾ ਚਾਹੁੰਦੇ ਆ ਤੇ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿ ਕੀ ਹੈਗਾ, ਇਟਸ ਅ ਸ਼ੇਮਫੁਲ ਥਿੰਗ। ਪਹਿਲਾਂ ਮੁੱਦੇ ਭਾਈ ਪਤਾ ਕਰੋ ਕਿ ਕੌਮ ਦੇ ਮੁੱਦੇ ਕੀ ਹੈਗੇ ਆ। ਅਸਾਈਲਮ ਜੇ ਤੁਸੀਂ ਲੈਣਾ ਉਹਦੇ ਉੱਤੇ ਬੰਦਾ, ਹੁਣ ਜਿਹੜਾ ਕਿ ਕਈ ਵਾਰੀ ਤਾਂ ਭਾਜੀ ਐਡਾ ਬੇਸਿਕ ਹੋ ਜਾਂਦਾ ਨਾ, ਇੰਨਾ ਬੇਸਿਕ ਜਿਹੜਾ ਹੋ ਜਾਂਦਾ ਕਿ ਨਾਮ ਦੱਸ ਦੇ ਕਿ ਕੀ ਆ ਗੁਰੂਆਂ ਦੇ, ਹੈ ਨਾ, ਨਾਮ ਨਹੀਂ ਪਤਾ, ਮੂਲ ਮੰਤਰ ਦੱਸ ਦੇ ਕਿ ਕੀ ਹੈਗਾ, ਮੂਲ ਮੰਤਰ ਨਹੀਂ ਪਤਾ, ਅੱਛਾ ਮੂਲ ਮੰਤਰ ਨਹੀਂ ਪਤਾ ਬੰਦੇ ਨੂੰ ਕੀ ਹੈਗਾ, ਹੈ ਨਾ। ਧਾਰਮਿਕ ਬੇਸ ਤੇ ਜਿਹੜੇ ਅਸਾਈਲਮ। ਸੋ ਇਹ ਹੈ ਕਿ ਜਿਹੜੀ ਤੁਹਾਡੀ ਅਵੇਅਰਨੈਸ ਹੈਗੀ ਉਹ ਸਭ ਤੋਂ ਮੇਨ ਚੀਜ਼ ਆ। ਸੋਸ਼ਲ ਮੀਡੀਆ ਜਿਹੜਾ ਤੁਹਾਡਾ, ਉਹਦੇ ਵਿੱਚ ਤੁਹਾਡੇ ਬਿਆਨ ਕੀ ਆ, ਪੋਸਟਾਂ ਜਿਹੜੀਆਂ ਸ਼ੇਅਰ ਕੀਤੀਆਂ ਉਹਨਾਂ ਕੋਈ ਫਰਕ ਨਹੀਂ ਪੈਂਦਾ, ਤੁਸੀਂ ਕੀ ਕੀਤਾ। ਫਿਰ ਜੱਜ ਜਿਹੜਾ ਪੁੱਛਦਾ ਕਿ ਤੈਨੂੰ ਕਿੱਦਾਂ ਲੱਭਦੇ ਆ, ਤੇ ਸੋਸ਼ਲ ਮੀਡੀਆ ਤੋਂ ਕਿੱਦਾਂ ਟਰੈਕ ਕਰਦੇ, ਹੈ ਨਾ, ਕਿ ਤੈਨੂੰ ਕਿਸੇ ਨੇ ਆ ਕੇ ਕਦੀ ਤੇਰੀ ਬਹਿਸ ਬੂੰਸ ਹੋਈ ਕਿ ਨਹੀਂ ਹੋਈ, ਹੈ ਨਾ।
ਵੀ ਤੈਨੂੰ ਕਿਸੇ ਨੇ ਕਾਊਂਟਰ ਕੀਤਾ ਤੇਰੇ ਸੋਸ਼ਲ ਮੀਡੀਆ ਤੇ ਕਦੀ ਕਿੰਨੀ ਕੁ ਵਾਰੀ ਤੈਨੂੰ ਉਹਨਾਂ ਨੇ ਕਾਊਂਟਰ ਕੀਤਾ, ਕਿੰਨੀ ਕੁ ਵਾਰੀ ਤੇਰੇ ਸੋਸ਼ਲ ਮੀਡੀਆ ਦੇ ਉੱਤੇ ਵਿਰੋਧੀ ਪਾਰਟੀ ਵਾਲੇ ਬੰਦਿਆਂ ਨਾਲ ਬਹਿਸ ਹੋਈ, ਤੈਨੂੰ ਕਿੱਦਾਂ ਪਤਾ ਕਿ ਤੈਨੂੰ ਸੋਸ਼ਲ ਮੀਡੀਆ ਤੋਂ ਲੱਭਦੇ ਆ? ਤੇ ਉਹ ਫਿਰ ਉਹੀ ਕਿ ਨਹੀਂ ਪਤਾ ਨਹੀਂ ਜੀ ਸਾਰਿਆਂ ਨੂੰ ਹੀ ਲੱਭਦੇ ਆ, ਪਤਾ ਨਹੀਂ ਜੀ ਸਾਰਿਆਂ ਨੂੰ ਹੀ ਲੱਭਦੇ ਆ। ਪਰ ਤੈਨੂੰ ਕਿੱਦਾਂ ਪਤਾ ਕਿ ਤੈਨੂੰ ਲੱਭਦੇ ਆ, ਹੈ ਨਾ? ਤੈਨੂੰ ਕਿਸੇ ਨੇ ਕਿਹਾ, ਤੇਰੇ ਘਰਦਿਆਂ ਨੂੰ ਆ ਕੇ ਕਿਸੇ ਨੇ ਕਿਹਾ, ਤੇਰੇ ਕੋਲ ਕੋਈ ਗਵਾਹ ਹੈਗਾ, ਤੇਰੇ ਕੋਲ ਕੋਈ ਸਬੂਤ ਹੈਗਾ, ਤੈਨੂੰ ਕੋਈ ਸੋਸ਼ਲ ਮੀਡੀਆ ਤੇ ਧਮਕੀਆਂ ਮਿਲੀਆਂ, ਹੈ ਨਾ? ਹੂੰ, ਕਿੰਨੀ ਹੂੰ। ਵਾਰੀ ਤੂੰ ਲਾਈਵ ਹੁੰਨਾ, ਕਿੰਨੀ ਵਾਰੀ ਤੂੰ ਪੋਸਟ ਕਰਦਾ, ਕਿੰਨੇ ਤੇਰੇ ਵੀਅਰ ਜੁੜਦੇ ਆ। ਤੁਹਾਡੇ ਟਵਿੱਟਰ ਤੇ ਫਾਲੋਅਰ ਹੀ 15 ਹੈਗੇ ਆ, ਉਹਦੇ ਨਾਲ ਕੀ ਫ਼ਰਕ ਪੈਂਦਾ, ਹੈ ਨਾ? ਜੇ ਤੁਹਾਡੇ ਫੇਸਬੁੱਕ ਤੇ ਫਾਲੋਅਰ ਹੀ 10, 15, 100, 200 ਹੈਗੇ ਆ, ਉਹਨਾਂ ਕੀ ਫ਼ਰਕ ਪੈਣਾ? ਹੂੰ। ਸੋਸ਼ਲ ਮੀਡੀਆ ਜਿਹੜੀ ਸਭ ਤੋਂ ਮੇਨ ਚੀਜ਼ ਆ, ਫਿਜ਼ੀਕਲ ਐਕਟੀਵਿਟੀਜ਼ ਦੇਖਦੇ ਆ, ਫਿਜ਼ੀਕਲ ਐਕਟੀਵਿਟੀਜ਼ ਦੇ ਵਿੱਚ ਕਿ ਜਿਹੜੇ ਇੱਥੇ ਜਿੰਨੇ ਵੀ ਪ੍ਰੋਟੈਸਟ ਆ, ਉਹ ਤੁਸੀਂ ਅਟੈਂਡ ਕੀਤੇ ਆ ਆਪਣਾ ਕਿਉਂਕਿ ਤੁਸੀਂ ਜੇ ਉਹਨਾਂ ਨੂੰ ਕਹਿ ਰਹੇ ਕਿ ਮੈਂ ਆਪਣੇ ਹੱਕਾਂ ਦੀ ਮੰਗ ਨਹੀਂ ਛੱਡ ਸਕਦਾ, ਫਿਰ ਉਹਨੇ ਕਹਿਣਾ ਪਿਛਲੇ 5 ਸਾਲਾਂ ਤੋਂ ਕਿਉਂ ਛੱਡੀ ਹੈ? ਸਹੀ ਗੱਲ ਆ। ਹੂੰ। ਜੇ ਤੈਨੂੰ ਇੱਥੇ ਤਾਂ ਰੋਕਿਆ ਨਹੀਂ ਕਿਸੇ ਨੇ। ਹੂੰ, 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 ਹੂੰ। ਬੰਦਾ ਇਹ ਥੋੜ੍ਹਾ ਨਾ ਕਹੇ ਮੈਂ ਬਿਜ਼ੀ ਸੀਗਾ, ਮੈਂ ਉਹ ਸੀਗਾ। ਉਹ ਕਹਿੰਦਾ ਉੱਥੇ ਤਾਂ ਜਿੱਥੇ ਤੇਰੇ ਕੋਲ ਪੈਸੇ ਵੀ ਨਹੀਂ ਸੀਗੇ, ਜਿੱਥੇ ਤੂੰ ਖੇਤੀ ਕਰਦਾ ਸੀਗਾ, ਉੱਥੇ ਤੂੰ ਕਹਿਣਾ ਕਿ ਮੈਂ ਆਪਣੇ ਹੱਕਾਂ ਦੀ ਮੰਗ ਬਹੁਤ ਕੀਤੀ। ਮੈਂ 50-100 ਇਵੈਂਟ ਅਟੈਂਡ ਕੀਤਾ। ਤੇ ਹੂੰ। ਤੈਨੂੰ 5 ਸਾਲ ਇੱਥੇ ਹੋ ਗਏ, ਉਦੋਂ ਤਾਂ ਤੂੰ ਛੋਟਾ ਸੀਗਾ, ਨਾਲੇ ਤੇਰੇ ਇੱਥੇ ਤਾਂ ਤੇਰੇ ਕੋਲ ਸਾਧਨ ਵੀ ਨਹੀਂ ਸੀਗੇ ਜਾਣ ਦੇ। ਹੁਣ ਤਾਂ ਤੂੰ ਗੱਡੀ ਲੈ ਲਈ, ਟਰੱਕ ਲੈ ਲਿਆ, ਪੈਸੇ ਕਮਾਉਣ ਲੱਗ ਪਿਆ। ਹੁਣ 5 ਸਾਲਾਂ 'ਚ ਕਿਉਂ ਨਹੀਂ ਤੂੰ 50 ਇਵੈਂਟ ਅਟੈਂਡ ਕੀਤੇ? ਹੁਣ ਤੇਰੇ 50 ਇਵੈਂਟ ਕਿੱਥੇ ਬੋਲਦੇ ਆ, ਹੈ ਨਾ? ਹੂੰ, 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 ਹੂੰ। ਜੱਜ ਕਹਿੰਦਾ ਜੱਜ ਆਪਣੇ ਮੂੰਹ ਕਵੇ, ਕਹਿੰਦਾ ਇਹਨੂੰ ਮੈਂ ਪੁੱਛਣਾ ਕਿ ਤੂੰ ਕੰਟਰੀਬਿਊਸ਼ਨ ਕੀ ਕੀਤੀ, ਦਾਨ ਕਿੱਦਾਂ ਕੀਤਾ? ਇਹ ਨਹੀਂ ਕਹਿਣਾ ਕਿ ਮੈਂ ਆਪਣੇ ਘਰਦਿਆਂ ਨੂੰ ਪੈਸੇ ਭੇਜਤੇ ਤੇ ਉਹਨਾਂ ਨੇ ਵਿੱਚੋਂ ਆਪਣੇ ਆਪ ਹੀ ਮੇਰੇ ਕਹਿਣ ਤੇ ਦੇ ਦਿੱਤੇ ਆ। ਜੱਜ ਪਹਿਲਾਂ ਹੀ ਕਵੇ, ਕਹਿੰਦਾ ਹੁਣ ਇਹਨੂੰ ਕਹਿੰਦਾ ਤੂੰ ਉਹ ਵਾਲਾ ਸਵਾਲ ਪੁੱਛਣਾ, ਏਦਾਂ ਇਹਨੇ ਜਵਾਬ ਦੇਣਾ। ਅੱਛਾ! ਹਾਂ, ਜੱਜ ਨੂੰ ਰਟਿਆ ਪਿਆ ਆ ਉੱਤਰ ਹੈਂ? ਕਹਿੰਦਾ ਭਾਈ ਆਪਾਂ ਕਿਉਂ ਮੰਨੀਏ ਕਿ ਤੂੰ ਜਿਹੜੇ ਪੈਸੇ ਭੇਜੇ ਆ ਉਹ 'ਚੋਂ ਤੇਰੇ ਘਰਦਿਆਂ ਨੇ ਜੱਜ ਕਹਿੰਦਾ ਆਪਾਂ ਕਿੱਦਾਂ ਮੰਨੀਏ ਕਿ ਤੇਰੇ ਘਰਦਿਆਂ ਨੇ ਆਪਣੇ ਖਰਚੇ ਵਾਸਤੇ ਉਹ ਪੈਸੇ ਨਹੀਂ ਰੱਖੇ ਤੇ ਪਾਰਟੀ ਵਾਸਤੇ ਦਿੱਤੇ, ਆਪਾਂ ਕਿੱਦਾਂ ਮੰਨੀਏ, ਹੈ ਨਾ? ਕਿੱਦਾਂ ਮੰਨੀਏ? ਹੂੰ। ਸੋ ਏਦਾਂ ਕਿ ਜਿਹੜੀਆਂ ਤੁਹਾਡੀਆਂ ਡੋਨੇਸ਼ਨਾਂ ਵਾ, ਡਾਇਰੈਕਟ ਡੋਨੇਸ਼ਨਾਂ ਦਿਓ, ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਡਾਇਰੈਕਟ ਡੋਨੇਸ਼ਨਾਂ ਦਿਓ, ਪ੍ਰੂਫ ਉਹਦੇ ਰੱਖੋ, ਬੈਂਕ ਦੇ ਨਾਲ ਤੁਹਾਡੇ ਟੈਲੀ ਕਰਦਾ ਹੋਵੇ। ਇਹ ਨਹੀਂ ਕਿ ਰਸੀਦਾਂ ਲਾਤੀਆਂ, ਹੈ ਨਾ? ਕਿ ਉਹਦਾ ਬੈਂਕ ਦੇ ਨਾਲ ਜਿਹੜੇ ਤੁਹਾਡੇ ਟ੍ਰਾਂਜੈਕਸ਼ਨਾਂ ਨੂੰ ਲਿੰਕ ਕਰੋ ਕਿ ਆਹ ਦੇਖ ਭਾਈ ਮੈਂ ਭੇਜੇ ਸੀਗੇ 15 ਤਰੀਕ ਨੂੰ, 15 ਤਰੀਕ ਨੂੰ ਆਹ ਵਾਲੇ ਬੈਂਕ 'ਚ ਗਏ ਆ ਤੇ 15 ਤਰੀਕ ਦੀ ਜਿਹੜੀ ਰਸੀਦ ਆ, ਹੈ ਨਾ? ਮਤਲਬ ਕਿ ਇਹਨੂੰ ਕਹਿੰਦੇ ਆ ਸਰਕਮਸਟੈਂਸ਼ੀਅਲ ਐਵੀਡੈਂਸ। ਇਹ ਨਹੀਂ ਕਿ ਜਿੱਦਾਂ ਤੁਹਾਡਾ ਐਵੀਡੈਂਸ ਸੀਗਾ ਨਾਲੋਂ ਨਾਲ ਇਕੱਠਾ ਕਰਨਾ। ਠੀਕ ਹੈ? ਠੀਕ। ਤੇ ਚੈਰੀਟੇਬਲ ਕੰਟਰੀਬਿਊਸ਼ਨ ਦਾ, ਫਿਜ਼ੀਕਲ ਗਤੀਵਿਧੀਆਂ ਦਾ ਉਰੇ, ਸੋਸ਼ਲ ਮੀਡੀਆ ਦਾ ਤੁਹਾਨੂੰ ਦੱਸਿਆ ਕਿ ਤੁਹਾਡੇ ਆਪਣੇ ਵਿਚਾਰ ਹੋਣੇ ਚਾਹੀਦੇ। ਜਿਹੜੀਆਂ ਦੂਜੀਆਂ ਫੋਟੋਆਂ ਸ਼ੇਅਰ ਕੀਤੀਆਂ ਉਹਦਾ ਕੋਈ ਮਾਣਾ ਨਹੀਂ ਹੈਗਾ। ਆਪਣੇ ਵਿਚਾਰ ਜਿਹੜੇ ਉਹ ਜ਼ਰੂਰ ਹੋਣੇ ਚਾਹੀਦੇ ਆ। ਹਾਂਜੀ। ਸੋ ਇੱਕ ਨੂੰ ਉਹ ਪੁੱਛੇ ਕਿ ਇੱਕ ਬੰਦੇ ਦਾ ਕੇਸ ਫੇਲ ਕੀਤਾ ਸੀਗਾ, ਜੱਜ ਦੀ ਵੀ ਰੇਟਿੰਗ ਬੜੀ ਵਧੀਆ 80-90% ਵਾਲਾ ਸੀਗਾ। ਉਹ ਅੱਛਾ। ਕਹਿੰਦਾ ਕਿ ਯਾਰ ਤੂੰ ਮੈਨੂੰ ਦੱਸ ਦੇ, ਉਹ ਜੱਜ ਨੂੰ ਵੀ ਪਤਾ ਸੀਗਾ, ਕਹਿੰਦਾ ਦੱਸ ਦੇ ਕਿ ਹੁਣ ਇਸ ਵੇਲੇ ਬੇ ਏਰੀਏ ਦੇ ਵਿੱਚ ਇਸ ਹੂੰ। ਵੇਲੇ ਕਾਹਦਾ ਕਹਿੰਦਾ ਪ੍ਰੋਟੈਸਟ ਚੱਲਦਾ ਪਿਆ। ਉਦੋਂ ਲੀਡਰ ਆਇਆ ਸੀਗਾ ਇੰਡੀਆ ਦਾ ਸਭ ਤੋਂ ਵੱਡਾ। ਤੇ ਉਹ ਕਹਿੰਦਾ ਕਿ ਹੁਣ ਦੱਸ ਦੇ ਕਿ ਬੇ ਏਰੀਏ 'ਚ ਕੀ ਚੱਲਦਾ। ਮੈਂ ਕਵਾਂ ਕਿ ਸਾਰੀ ਦੁਨੀਆ ਨੂੰ ਪਤਾ ਕਿ ਹਨਾ ਆਣਾ, ਜਿਹੜੇ ਨਹੀਂ ਵੀ ਅਸਾਈਲਮ ਵਾਲੇ ਉਹਨਾਂ ਨੂੰ ਵੀ ਪਤਾ ਆਣਾ ਕਿ ਬਿਲਕੁਲ। ਐਡਾ ਵੱਡਾ ਲੀਡਰ ਹੈ। ਲੋਕੀ ਵਿਦਰੋਹ ਕਰਨ ਵੀ ਪਹੁੰਚੇ ਸੀਗੇ। ਉਹ ਬਾਈ ਨੂੰ ਇਹੀ ਨਹੀਂ ਪਤਾ ਸੀਗਾ ਕਿ ਕਹਿੰਦਾ ਨਹੀਂ ਕੁਛ ਨਹੀਂ, ਕਹਿੰਦਾ ਕੁਛ ਹੋਇਆ, ਕੋਈ ਆਇਆ? ਉਹ ਕਹਿੰਦਾ ਨਹੀਂ, ਕਹਿੰਦਾ ਕੋਈ ਆਇਆ ਨਹੀਂ, ਹੈ ਨਾ? ਉਹ ਕਹਿੰਦਾ ਯਾਰ ਇਹ ਤਾਂ ਸਾਰੀਆਂ ਖਬਰਾਂ ਦੇ ਵਿੱਚ ਕਹਿੰਦਾ ਲੱਗਾ ਹੋਇਆ, ਤੂੰ ਕਹਿੰਦਾ ਤੂੰ ਪਾਰਟੀ ਨਾਲ ਬਹੁਤ ਜੁੜਿਆ ਵਾ, ਤੈਨੂੰ ਹੂੰ। ਬਹੁਤ ਪੁੱਛਦੇ ਗਿੱਛਦੇ ਆ, ਤੂੰ ਅੱਗੇ ਮੋਢੀ ਆ, ਤੂੰ ਲੋਕਾਂ ਨੂੰ ਜਾਗਰੂਕ ਕਰਦਾ, ਏਦਾਂ ਕਰਦਾ। ਕਹਿੰਦਾ ਮੈਨੂੰ ਨਹੀਂ ਲੱਗਦਾ ਕਿ ਤੂੰ ਆਪ ਜਾਗਰੂਕ ਹੈਗਾ ਵਾ। ਲਓ ਜੀ। ਮਤਲਬ ਕਿ ਬੰਦੇ ਨੂੰ ਯਾਰ ਤੂੰ ਕਹਿ ਰਿਹਾ ਕਿ ਮੈਂ ਕੋਈ ਗਤੀਵਿਧੀ ਨਹੀਂ ਛੱਡੀ, ਕੋਈ ਉਹ ਨਹੀਂ ਛੱਡਿਆ, ਤੈਨੂੰ ਕਿੱਦਾਂ ਨਹੀਂ ਪਤਾ ਕਿ ਕਿੱਥੇ ਆ? ਤੈਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਕਦੋਂ ਕੌਣ ਵਾਸ਼ਿੰਗਟਨ ਡੀਸੀ ਗਿਆ, ਕਿੱਥੇ ਗਿਆ। ਉਹ ਕਹਿੰਦਾ ਤੈਨੂੰ ਤਾਂ ਇਹੀ ਨਹੀਂ ਪਤਾ ਕਿ ਤੇਰੀ ਅਵੇਅਰਨੈਸ ਕੀ ਹੈ ਬੇਸਿਕ, ਜਿੱਥੇ ਹਜ਼ਾਰਾਂ ਲੋਕੀ ਤਾਂ ਕਹਿੰਦਾ ਇਕੱਠੇ ਹੋਏ ਆ। ਜੱਜ ਦੇ ਹੂੰ। ਰਿਮਾਰਕ ਸੀਗੇ, ਕਹਿੰਦਾ ਮੈਨੂੰ ਯਕੀਨ ਨਹੀਂ ਹੈਗਾ ਇਹ ਬੰਦੇ ਤੇ, ਹੈ ਨਾ? ਉਹਨੇ ਫੇਲ ਕਰਤਾ ਫਿਰ। ਹਾਂਜੀ, ਉਹਨੇ ਫੇਲ ਕਰਤਾ। ਤੇ ਇਹ ਵਧੀਆ ਜੱਜ ਦੀ ਮੈਂ ਗੱਲ ਕਰ ਰਿਹਾ ਹੈਗਾ ਕਿ ਵਧੀਆ ਬਹੁਤ ਜੱਜ ਵੀ, ਹੈ ਨਾ? ਤੇ ਮੇਨ ਚੀਜ਼ ਜਿਹੜਾ ਇਹ ਹੈ ਲੀਨੀਐਂਟ ਜਿਹਨੂੰ ਆਪਾਂ ਕਹਿ ਦਿੰਦੇ ਆ ਜੱਜ ਥੋੜਾ। ਹਾਂਜੀ, ਸੋ ਜੋ ਤੁਹਾਡਾ ਕੇਸ ਆ ਤੁਹਾਨੂੰ ਉਹਦੇ ਮੁੱਦੇ ਪਤਾ ਹੋਣੇ ਚਾਹੀਦੇ ਆ, ਤੁਹਾਨੂੰ ਉਹਦੇ ਆਸੇ-ਪਾਸੇ ਦੀ ਪੋਲਿਟਿਕਸ ਜਿਹੜੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਠੀਕ ਹੈ। ਤੇ ਮੇਨ ਫਿਰ ਇਹਦੇ ਵਿੱਚ ਅਲਟੀਮੇਟਲੀ ਗੱਲ ਇਹ ਆ ਜਾਂਦੀ ਆ, ਸਾਰਾ ਪੁੱਛਣ ਦਾ ਮਤਲਬ ਇਹ ਹੁੰਦਾ ਕਿ ਚੱਲ ਤੇਰੇ ਨਾਲ ਪਾਸਟ 'ਚ ਧੱਕਾ ਹੋਇਆ ਸੀਗਾ 2014 'ਚ, ਹੁਣ ਤਾਂ 2023 ਆ ਗਿਆ ਜਾਂ 2025 'ਚ ਤੁਹਾਡੀ ਤਰੀਕ ਆ, ਕਿ ਹੁਣ ਤੈਨੂੰ ਕਿਉਂ ਲੱਭਦੇ ਪਏ ਆ? ਇਸ ਵੇਲੇ ਕਿਉਂ ਤੈਨੂੰ ਲੱਭਦੇ ਪਏ ਆ? ਇਸ ਵੇਲੇ ਕੀ ਤੂੰ ਕੀਤਾ? ਇਸ ਵੇਲੇ ਕਿਉਂ ਤੈਨੂੰ ਲੱਭਦੇ ਆ, ਹੈ ਨਾ? ਤੇ ਉਹ ਜਿਹੜੀ ਚੀਜ਼ ਆ ਤੁਹਾਡੀ ਲੇਟੈਸਟ ਗਤੀਵਿਧੀਆਂ ਦਾ ਬਹੁਤ ਉਹਦੇ ਨਾਲ ਲੈਣਾ ਦੇਣਾ ਹੁੰਦਾ। ਪਰ ਉਹ ਕਹਿੰਦਾ ਯਾਰ ਤੂੰ ਤਾਂ ਸੋਸ਼ਲ ਮੀਡੀਆ ਤੇ ਪੋਸਟ ਹੀ ਨਹੀਂ ਕੁਛ ਕੀਤਾ, ਤੂੰ ਤਾਂ ਗਤੀਵਿਧੀਆਂ 'ਚ, ਤੂੰ ਤਾਂ ਭੀੜ ਦੇ ਵਿੱਚ ਇੱਕ ਬੰਦਾ ਸੀਗਾ, ਭੀੜ ਤਾਂ ਬਹੁਤ ਜਾਣਿਆਂ ਦੀ, ਉਹਨਾਂ ਨੂੰ ਕਿੱਦਾਂ ਪਤਾ ਲੱਗਦਾ, ਹੈ ਨਾ? ਤੇ
ਸੋ ਇਹ ਜਿਹੜੀਆਂ ਸਾਰੀਆਂ ਸੋਸ਼ਲ ਮੀਡੀਆ, ਫਿਜ਼ੀਕਲ ਐਕਟੀਵਿਟੀਜ਼, ਗਤੀਵਿਧੀਆਂ, ਚੈਰੀਟੇਬਲ ਕੰਟਰੀਬਿਊਸ਼ਨ, ਹੈ ਨਾ, ਉੱਥੋਂ ਦੀ ਗੁਆਂਢੀਆਂ ਦੇ ਐਫੀਡੇਵਿਟ, ਘਰਦਿਆਂ ਦੇ ਐਫੀਡੇਵਿਟ, ਜੋ ਵੀ ਤੁਹਾਡੇ ਬਿਆਨ ਗਵਾਹ ਹੈਗੇ ਆ ਸਾਰੇ, ਉਹਨਾਂ ਦੇ ਜਿਹੜੇ ਬਿਆਨ ਆ ਉਹ ਮੈਟਰ ਕਰਦੇ ਆ ਕਿੱਦਾਂ, ਹੈ ਨਾ। ਇਹ ਜਿਹੜੇ ਬਿਆਨ ਆ ਤੁਹਾਡੇ ਪਹਿਲਾਂ ਦੱਸਿਆ, ਇਹਦੇ ਵਿੱਚ ਵੀ ਜਿੱਦਾਂ ਹੁਣ ਵਿਚੋਲਾ ਜਿਹੜਾ ਹੈਗਾ, ਟਰਾਂਸਲੇਟਰ, ਇੰਟਰਪ੍ਰੇਟਰ, ਉਹਨਾਂ ਤੇ ਕਿਸੇ ਤੇ ਨਹੀਂ ਸੁੱਟਣਾ ਭਾਈ। ਬਿਆਨਾਂ ਜਿਹੜੇ ਗਵਾਹ ਵਾਲੇ ਹੈਗੇ ਆ, ਉਹਨਾਂ ਕੋਲ ਹੱਥੀਂ ਲਿਖਾਓ, ਉਹਨਾਂ ਕੋਲ ਕੀ ਹੈਗਾ ਜਿਹੜਾ ਉਹ ਹੱਥੀਂ ਲਿਖਿਆ ਪੈਰਾਗ੍ਰਾਫ ਆ ਨਾ, ਪੈਨ ਦੇ ਨਾਲ, ਉਹਦੀ ਜਿਹੜੀ ਪਾਵਰ ਆ ਉਹ ਜ਼ਿਆਦਾ ਵਾ। ਟਰਾਂਸਲੇਟਰਾਂ ਤੋਂ ਟਰਾਂਸਲੇਟ ਕਰਾਓ ਸਿਰਫ, ਕਿ ਟਰਾਂਸਲੇਟ ਕਰਦੇ ਭਾਈ ਆ ਵਿਟਨੈਸ ਆਹ ਕਹਿ ਰਿਹਾ, ਬਸ ਉਹਨਾਂ ਰੋਲ ਹੋਣਾ ਚਾਹੀਦਾ ਟਰਾਂਸਲੇਟਰ ਦਾ। ਸੋ ਇਹ ਵੀ ਆਪਾਂ ਅਟਰਨੀ ਜਨਰਲ ਕਹਿਣਾ ਜੀ ਦੇਖਦੇ ਹਾਂ ਵੀ ਇਹ ਇੱਧਰ ਰਿਵਾਜ ਵੀ ਆ, ਜਾਂ ਜਿੱਦਾਂ ਆਪਾਂ ਦੇਖਦੇ ਹਾਂ ਵੀ ਭੇਡ ਚਾਲ ਵੀ ਆ, ਸਾਰੇ ਜਾਣੇ ਉਹ ਯਾਰ ਐਫੀਡੇਵਿਟ ਬਣਾਓ, ਅਸਟਾਮ ਤੇ ਹੋਣੇ ਚਾਹੀਦੇ ਆ, ਨੋਟਰਾਈਜ਼ਡ ਹੋਣੇ ਚਾਹੀਦੇ ਆ। ਉਹਦੀ ਕੀ ਵੈਲਿਊ ਆ, ਤੇ ਜਿੱਦਾਂ ਤੁਸੀਂ ਕਿਹਾ ਵੀ ਇੱਕ ਲਿਖੇ ਹੋਏ ਦੀ ਜ਼ਿਆਦਾ ਵੈਲਿਊ ਆ। ਇਹ ਲੋਕਾਂ ਨੂੰ ਇਹ ਸਮਝ ਆ ਰਹੀ ਆ? ਜਿਹੜੇ ਹੁਣ ਤੁਹਾਡੇ ਕੋਲ ਕਲਾਇੰਟ ਆਉਂਦੇ ਆ, ਉਹ ਇਦਾਂ ਕਰਦੇ ਨੇ, ਹੁਣ ਵਿਟਨੈਸ ਦੀਆਂ ਇਨਫੋਰਮੇਸ਼ਨ ਲੈ ਕੇ ਆਉਂਦੇ ਇਦਾਂ? ਨਹੀਂ ਵੀ ਕਰਦੇ ਜੀ, ਹੁਣ ਲੋਕੀ ਕਰਨਾ ਹੀ ਨਹੀਂ ਚਾਹੁੰਦੇ ਕਈ ਤਾਂ। ਉਹ ਤਾਂ ਕਿਹਾ ਪੈਸਾ ਸੁੱਟਿਆ ਤਾਂ ਪਤਾ ਨਹੀਂ ਟਰਾਂਸਲੇਟਰ ਨੇ ਕਰ ਦੇਣਾ ਸਾਰਾ ਕੁਝ। ਨਹੀਂ, ਇਦਾਂ ਨਹੀਂ ਹੈਗਾ। ਇਹ ਆਪਣੇ ਕੇਸ ਦੀ ਜਿਹੜੀ ਪਹਿਲਾਂ ਤੁਸੀਂ ਜਿਹੜਾ ਸਾਡੇ ਕੋਲ ਆ ਕੇ ਬਹਿਣਾ ਨਾ, ਸਭ ਤੋਂ ਜ਼ਿਆਦਾ ਜਿਹੜੀ ਹੈਲਪ ਇਹ ਹੈਗੀ, ਜੇ ਤੁਸੀਂ ਆਪਣੀ ਤੁਹਾਡੀ ਤਿਆਰੀ ਹੈ ਨਾ, ਸਾਡਾ ਜਿਹੜਾ ਉਹ ਹੈਗਾ ਆਪਣਾ ਤਾਂ ਕੰਮ ਹੈਗਾ ਕਿ ਕਲਾਸ ਲਾਣੀ ਬੰਦੇ ਦੀ, ਕਿ ਕਿੱਦਾਂ ਉਹਨੂੰ ਔਖੇ ਸਵਾਲ ਪੁੱਛਣੇ, ਉਹ ਕਰਨਾ, ਹੈ ਨਾ, ਕਿ ਤੇਰੇ ਨਾਲ ਕੋਰਟ 'ਚ ਇਦਾਂ ਹੋਣੀ ਹੈ। ਸੋ ਉਹ ਵਕੀਲ ਦਾ ਰੋਲ ਆ, ਤਿਆਰੀ ਕਰਾਉਣੀ ਪੂਰੀ ਉਸ ਹਿਸਾਬ ਨਾਲ। ਹਾਂਜੀ। ਤੇ ਤਿਆਰੀ ਜਿਹੜਾ ਉਹ ਹੈਗਾ, ਹੈ ਨਾ। ਤੇ ਨਹੀਂ, ਲੋਕੀ ਉਹੀ ਸਟਾਮ ਪੇਪਰਾਂ ਤੇ ਵੀ ਉਹੀ ਜਿਹੜਾ ਸਟੋਰੀ ਦਾ ਸਾਰਾ ਹੀ ਲਿਖਿਆ। ਜੱਜ ਕਹਿੰਦਾ ਯਾਰ ਇਹਨੂੰ ਕਿੱਦਾਂ ਪਤਾ ਕਿ ਤੈਨੂੰ ਬਾਜ਼ਾਰ 'ਚ ਕੁੱਟਿਆ ਸੀ, ਤੇ ਤੇਰੀ ਮੰਮੀ ਤਾਂ ਸੀਗੀ ਵੀ ਨਹੀਂ ਉੱਥੇ, ਹੈ ਨਾ, ਤੇਰੀ ਮੰਮੀ ਤਾਂ ਸੀਗੀ ਨਹੀਂ। ਤੇ ਉਹ ਫਿਰ ਇਦਾਂ ਹੈ ਕਿ ਜੋ ਉਹਨਾਂ ਨੇ ਹੱਡ ਬੀਤੀ ਆ, ਜੋ ਉਹਨਾਂ ਨੇ ਦੇਖਿਆ, ਸਿਰਫ ਉਹਨੂੰ ਤੁਸੀਂ ਲਿਖਣਾ ਵਾ, ਹੋਰ ਕੁਝ ਨਹੀਂ ਲਿਖਣਾ। ਠੀਕ ਹੈ। ਜੀ ਜੀ। ਤੇ ਹੱਥੀਂ ਲਿਖਾਓ ਲੈਟਰਾਂ। ਕਈ ਜਣੇ ਸੁਧਰ ਵੀ ਗਏ ਆ ਬਥੇਰੇ। ਹੁਣ ਜਿਹੜੇ ਲੋਕੀ ਆ, ਸੁਣ ਕੇ ਸਾਨੂੰ ਜ਼ਿਆਦਾਤਰ, ਹੁਣ ਜਿਹੜਾ ਕਲਾਇੰਟ ਹੈ ਨਾ, ਜਿਹੜਾ ਸਾਨੂੰ ਸੁਣ ਕੇ ਆ ਰਿਹਾ ਵਾ, ਉਹਨੂੰ ਪਤਾ ਕਿ ਯਾਰ ਵਕੀਲ ਕੀ ਗੱਲ ਕਰਦਾ ਪਿਆ, ਉਹ ਕੰਮ ਵਧੀਆ ਵਾ। ਪਰ ਇਦਾਂ ਕਿ ਸਾਰੇ ਜਣੇ ਸੁਣ ਕੇ ਨਹੀਂ, ਕਈ ਜਣੇ ਇਦਾਂ ਕਿ ਚੱਲ ਯਾਰ ਆਹ ਵਕੀਲ ਵਧੀਆ, ਇੱਕੋ ਜਾਂਦੇ ਆ, ਫਿਰ ਪ੍ਰੋਬਲਮ ਆਉਣਾ ਦੀਆਂ ਵੀ ਸੇਮ ਹੀ, ਹੈ ਨਾ। ਸਟੈਂਪ ਪੇਪਰ ਲਿਆ ਕੇ ਰੱਖਤੇ, ਉਹੀ ਚੇਪੇ ਲੱਗੇ, ਗਲਤੀਆਂ ਵਿੱਚ, ਹੈ ਨਾ। ਠੀਕ ਹੈ ਜੀ। ਤੇ ਇਹ ਹੋ ਗਈਆਂ ਜਿਹੜੀਆਂ ਉੱਥੇ ਦੀਆਂ ਗਤੀਵਿਧੀਆਂ, ਇੱਥੇ ਦੀਆਂ ਗਤੀਵਿਧੀਆਂ, ਕਿੱਦਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਰਨੀਆਂ ਚਾਹੀਦੀਆਂ? ਜਿਹੜੀਆਂ ਚੀਜ਼ਾਂ ਕਰ ਰਹੇ ਆ ਉਹਦਾ ਕਿੱਦਾਂ ਜਿਹੜਾ ਤੁਸੀਂ ਧਿਆਨ ਰੱਖਣਾ, ਕਿੱਦਾਂ ਉਸ ਨੂੰ ਡਾਕੂਮੈਂਟਾਈਜ਼ ਬੇਸਿਕਲੀ ਜਿਹੜਾ ਉਹ ਕਰਨਾ, ਤਾਂ ਜੋ ਤੁਸੀਂ ਉਹ ਐਜ਼ ਏ ਪ੍ਰੂਫ ਆਪਣੀ ਗਤੀਵਿਧੀਆਂ ਦਾ ਉੱਥੇ ਅਦਾਲਤ ਵਿੱਚ ਪੇਸ਼ ਕਰੋ। ਹੁਣ ਉਸ ਤੋਂ ਬਾਅਦ ਦੇ ਵਿੱਚ ਇਹ ਰਿਕੁਆਇਰਮੈਂਟਸ ਪੂਰੀਆਂ ਹੋਣ ਦੇ ਬਾਵਜੂਦ ਵੀ ਹੋਰ ਕਿਹੜੇ ਚੈਲੰਜਸ ਜਾਂ ਕਿਹੜੀਆਂ ਚੀਜ਼ਾਂ ਆ ਉਹ ਅਸਾਈਲਮ ਕੋਰਟ ਦੇ ਵਿੱਚ ਉਹਦਾ ਹੋਰ ਧਿਆਨ ਜਿਹੜਾ ਉਹ ਰੱਖਣਾ ਹੁੰਦਾ? ਤੋ ਜੀ ਇਹਨਾਂ ਤੋਂ ਇਲਾਵਾ ਜਿਹੜੀ ਮੇਨ ਚੀਜ਼ ਇੱਕ ਆ ਜਾਂਦੀ ਹੈ ਡਿਮੀਨਰ, ਕਿ ਬੰਦੇ ਦਾ ਡਿਮੀਨਰ ਕਿੱਦਾਂ ਦਾ ਹੈਗਾ। ਡਿਮੀਨਰ ਦਾ ਮਤਲਬ ਆ ਕਿ ਤੁਹਾਡੀ ਮੈਨਰਿਜ਼ਮ ਉੱਥੇ ਕਿੱਦਾਂ ਦਾ ਸ਼ੋਅ ਹੁੰਦਾ। ਤੇ ਇਹ ਕਲਾਇੰਟ ਇੱਕ ਸਾਨੂੰ ਦੱਸੇ ਕਿ ਕਹਿੰਦਾ ਯਾਰ ਜੱਜ ਕਹਿੰਦਾ ਮੇਰੇ ਵੱਲ ਨਾ, ਵਿੱਚ ਕਹਿੰਦਾ ਮੈਂ ਸੀਰੀਅਸ ਗੱਲ ਕਰਦਾ ਸੀ, ਜੱਜ ਕਹਿੰਦਾ ਹੱਸਦਾ ਹੈਗਾ ਮੇਰੇ ਵੱਲ ਵੇਖ ਕੇ, ਵਿੱਚ ਕਿ ਕਹਿੰਦਾ ਹੱਸਿਆ ਨਹੀਂ, ਕਹਿੰਦਾ ਮੈਂ, ਕਿਉਂਕਿ ਕਹਿੰਦਾ ਮੇਰੇ ਲਈ ਸੀਰੀਅਸ ਮੈਟਰ ਸੀਗੀ। ਤੇ ਕਹਿੰਦਾ ਜਿਹੜਾ ਜੱਜ ਨੇ ਡਿਮੀਨਰ ਦੇਖਣਾ ਕਿ ਬੰਦਾ ਜਦੋਂ ਇਹ ਦੁੱਖ ਭਰੀ ਗੱਲ ਕਰਦਾ, ਇਹਦਾ ਐਕਸਪ੍ਰੈਸ਼ਨ ਕਿੱਦਾਂ ਵਾ, ਜਦੋਂ ਇਹ ਸਿੰਪਲ ਗੱਲ ਕਹਿੰਦਾ ਇਹਦਾ ਐਕਸਪ੍ਰੈਸ਼ਨ ਕਿੱਦਾਂ, ਹੈ ਨਾ। ਤੇ ਕਈਆਂ ਨੂੰ ਉਹ ਕਹਿੰਦੇ ਆ ਕਿ ਇਹ ਬੰਦਾ ਜਦੋਂ ਸਿੰਪਲ ਗੱਲ ਬੋਲਦਾ ਉਦੋਂ ਵੀ ਇਹਦੀ ਸੇਮ ਟੋਨ ਆ, ਜਦੋਂ ਕਹਿੰਦਾ ਮੇਰਾ ਪਿਓ ਮਰਿਆ, ਮੇਰਾ ਭਰਾ ਮਰਿਆ, ਉਦੋਂ ਵੀ ਇਹਦੀ ਸੇਮ ਟੋਨ ਆ। ਮੈਨੂੰ ਨਹੀਂ ਲੱਗਦਾ ਕਿ ਇਹ ਸੱਚ ਬੋਲਦਾ। ਇਹਦਾ ਡਿਮੀਨਰ, ਇਹਦੇ 'ਚ ਇਮੋਸ਼ਨ ਨਹੀਂ ਹੈਗੇ। ਦੂਜੀ ਗੱਲ ਹੈਗੀ ਤੁਹਾਡਾ ਪੋਸਚਰ ਕੀ ਹੈਗਾ, ਕਿ ਤੁਸੀਂ ਆਪਣੇ ਹੱਥ ਆਪਸ 'ਚ ਇੱਕ ਦੂਜੇ ਮਲੀ ਜਾਂਦੇ ਆ, ਕਿ ਤੁਸੀਂ ਕੌਨਫੀਡੈਂਟ ਹੋ ਕੇ ਬੈਠੇ ਆ, ਕੀ ਤੁਸੀਂ ਜੱਜ ਦੀ ਅੱਖ 'ਚ ਅੱਖ ਪਾ ਕੇ ਗੱਲ ਕਰ ਸਕਦੇ ਆ, ਕਿ ਤੁਸੀਂ ਥੱਲੇ ਨੂੰ ਦੇਖੀ ਜਾਂਦੇ ਆ, ਹੈ ਨਾ। ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜੱਜ ਜਿਹੜਾ ਵੇਖਦਾ ਵਾ। ਠੀਕ ਹੈ। ਸਾਡਾ ਕੇਸ ਖਰਾਬ ਹੋਏਗਾ ਤੇ ਜੱਜ ਨੇ 2-3 ਵਾਰੀ ਬਾਈ ਨੂੰ ਕਿਹਾ ਹੈਗਾ ਕਿ ਤੂੰ ਥੱਲੇ ਦੇਖੀ ਜਾਂਦਾ, ਕੰਪਿਊਟਰ ਵੱਲ ਦੇਖੀ ਜਾਂਦਾ, ਹੈ ਨਾ। ਤੇ ਅੱਖਾਂ 'ਚ ਅੱਖਾਂ ਪਾ ਕੇ ਜਿਹੜਾ ਜੱਜ ਨੂੰ ਦੇਖਣਾ, ਉਹਦੇ ਫੇਸ ਵੱਲ ਦੇਖਣਾ, ਹੈ ਨਾ, ਕਿ ਜਦੋਂ ਬੰਦਾ ਗੱਲ ਕਰਦਾ, ਸੱਚ ਜੇ ਬੋਲਦਾ ਤਾਂ ਉਹ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕਦਾ, ਜੇ ਝੂਠ ਬੋਲਦਾ ਤਾਂ ਉਹ ਇੱਧਰ-ਉੱਧਰ ਦੇਖਦਾ, ਹੈ ਨਾ। ਤੇ ਕਈ ਆਪਣੇ ਜਿੱਦਾਂ ਮੂੰਹ ਖੁਰਕੀ ਜਾਊਗੇ, ਦਾੜੀ ਨਾਲ ਖੇਡੀ ਜਾਊਗੇ, ਹੈ ਨਾ, ਵਾਲਾਂ ਨਾਲ, ਇੱਦਾਂ ਦਾ ਕੋਈ ਕੰਮ ਨਹੀਂ ਕਰਨਾ ਉੱਥੇ। ਨਰਵਸ ਹੁੰਦੇ, ਉਹਦਾ ਮਤਲਬ ਬੰਦਾ ਨਰਵਸ ਹੈਗਾ ਨਾ। ਤੁਸੀਂ ਸਿੱਧੇ ਬਹਿਣਾ ਆਰਾਮ ਨਾਲ। ਤੇ ਇੱਕ ਜਿਹੜੀ ਚੀਜ਼ ਆ ਨਾ, ਉਹ ਤੁਸੀਂ ਕਹਿਣਾ ਕਿ ਫਾਲਤੂ ਚੀਜ਼ ਆ, ਪਰ ਇਹ ਜਿੱਦਾਂ ਹੁਣ ਜਿਹੜਾ ਇਹਨਾਂ ਦਾ ਕਲਚਰ ਆ, ਇਹਨਾਂ ਦੇ ਕਲਚਰ ਦੇ ਵਿੱਚ ਇਹ ਤੁਹਾਨੂੰ ਸ਼ਾਇਦ ਕਿਸੇ ਨੇ ਨਾ ਦੱਸੀ ਹੋਵੇ ਗੱਲ। ਜਦੋਂ ਤੁਸੀਂ ਡਾਇਨਿੰਗ ਟੇਬਲ ਤੇ ਵੀ ਬਹਿੰਦੇ ਆ ਨਾ, ਕਿਸੇ ਮੀਟਿੰਗ ਮੂਟਿੰਗ 'ਚ ਜਾਂਦੇ ਆ, ਡਾਇਨਿੰਗ ਟੇਬਲ ਤੇ ਵੀ ਜਦੋਂ ਬਹਿੰਦੇ ਆ,
ਉਹ ਕਹਿੰਦੇ ਕਿ ਜਦੋਂ ਬੰਦਾ ਆਪਣੀਆਂ ਬਾਹਾਂ ਕੋਹਣੀਆਂ ਜਿਹੜੀਆਂ ਹੈਗੀਆਂ ਟੇਬਲ ਤੇ ਡਾਈਨਿੰਗ ਟੇਬਲ ਤੇ ਰੱਖਦਾ ਰੋਟੀ ਖਾਂਦਾ, ਇਹ ਇਹਨੂੰ ਰੂਡ ਸਮਝਦੇ ਆ। ਈਵਨ ਡਾਈਨਿੰਗ ਟੇਬਲ ਦੇ ਜਿੱਥੇ ਫਨ ਪਾਰਟੀ, ਹੁਣ ਤੁਸੀਂ ਜੱਜ ਦੇ ਮੂਹਰੇ ਹੈਗੇ ਹਨਾ, ਤੁਹਾਨੂੰ ਨਹੀਂ ਪਤਾ ਕਿ ਜੱਜ ਦਾ ਲਹਿਜਾ ਕਿੱਦਾਂ ਦਾ, ਤੁਸੀਂ ਉੱਥੇ ਜੈਂਟਲਮੈਨ ਬਣ ਕੇ ਬਹਿਣਾ ਵਾ। ਹੁਣ ਮੈਂ ਤੁਹਾਡੇ ਨਾਲ ਜਿੱਦਾਂ ਹੁਣ ਗੱਲ ਕਰ ਰਿਹਾ ਇਸ ਵੇਲੇ ਹਨਾ, ਏਦਾਂ ਕਰਕੇ ਨਹੀਂ ਮੈਂ ਗੱਲ ਕਰਨ ਦਿਆ ਹਨਾ, ਮੈਂ ਤੁਹਾਡੇ ਨਾਲ ਸਿੰਪਲ ਜਿਹੜਾ ਹੈਗਾ ਤੁਹਾਡੇ ਮੂਹਰੇ ਬਹਿ ਕੇ, ਜਿਹੜਾ ਜੱਜ ਦੇ ਮੂਹਰੇ ਤੁਹਾਡਾ 2-3 ਘੰਟੇ ਦਾ ਜਿਹੜਾ ਉਹ ਹੈਗਾ, ਤਾਂ ਆਪਣਾ ਜਿਹੜਾ ਡਿਮੀਨਰ ਹੈਗਾ ਕਿ ਕਿੱਦਾਂ ਤੁਸੀਂ ਆਪਣੇ ਹੱਥ ਉੱਤੇ ਜਿਹੜਾ ਐਨ ਸਿੱਧੇ ਹੋ ਕੇ ਸਟ੍ਰੇਟ ਹੋ ਕੇ ਜੱਜ ਵੱਲ ਦੇਖਣਾ, ਜੱਜ ਜੀ। ਵੱਲ ਦੇਖਣਾ, ਉਹਨੂੰ ਕਹਿੰਦੇ ਆ ਡਿਮੀਨਰ। ਤੇ ਇਹਦੇ ਵਿੱਚ ਫਿਰ ਡਿਮੀਨਰ, ਪੋਸਚਰ, ਰਿਸਪੌਂਸਿਵਨੈਸ ਕਹਿੰਦੇ ਆ ਕਿ ਜਿਹੜੀ ਕਿ ਬੰਦਾ ਜਵਾਬ ਕਿੱਦਾਂ ਦਿੰਦਾ ਹਨਾ, ਕਿ ਕਿੰਨੀ ਤਰੀਕ ਸੀ, ਉਹਨੇ ਕਹਿਣਾ ਦੱਸਤਾ ਜਵਾਬ, ਜਾਂ ਉਹਨੇ ਕਹਿਣਾ ਮੈਨੂੰ ਪਤਾ ਨਹੀਂ, ਏਦਾਂ ਕਹਾਣੀ ਜੀ ਬਣਾਤੀ। ਉਹਨੂੰ ਕਹਿੰਦਾ ਬੰਦਾ ਵੇਜ਼ਿਵ ਹੋ ਰਿਹਾ, ਉਹ ਕਹਿੰਦਾ ਇਹ ਨਾ ਸਵਾਲ ਦੇ ਜਵਾਬ ਨਹੀਂ ਦੇ ਰਿਹਾ, ਮੈਨੂੰ ਪੁੱਛਣ ਦੀ ਕੋਸ਼ਿਸ਼ ਕਰਦੇ ਆ, ਮੈਨੂੰ ਉੱਕੇ ਮੁੱਕੇ ਜੇ ਗੋਲ-ਮੋਲ ਜਿਹਾ ਕਰੀ ਜਾਂਦਾ, ਉਹਨੂੰ ਕਹਿੰਦੇ ਵੇਜ਼ਿਵਨੈਸ। ਉਹਨੇ ਇੱਕ ਵਾਰੀ ਉਹਨੇ ਬਸ ਦੇਖਣਾ, ਜਦੋਂ ਉਹਨੂੰ ਲੱਗ ਗਿਆ ਕਿ ਬੰਦਾ ਵੇਜ਼ਿਵ ਆ, ਬਸ ਉਹਦਾ ਕੰਮ ਹੋ ਗਿਆ, ਉਹਨੇ ਪਾ ਦੇਣਾ ਆਪਣੇ ਫੈਸਲੇ ਦੇ ਵਿੱਚ ਕਿ ਇਹ ਬੰਦਾ ਵੇਜ਼ਿਵ ਆ। ਤੇ ਦੂਜੀ ਚੀਜ਼ ਆ ਰੱਟੇਬਾਜ਼ੀ ਹਨਾ, ਜਿੱਦਾਂ ਹੁਣ ਕਿਸੇ ਨੂੰ ਪੁੱਛਿਆ ਕਿ ਤੇਰੀ ਪਾਰਟੀ ਕੀ ਕਰਦੀ ਹੈ ਹਨਾ, ਜਾਂ ਤੇਰੀਆਂ ਮੰਗਾਂ ਕੀ ਆ, ਤੇ ਉਹ ਤੁਸੀਂ ਨਾਰਮਲ ਲਹਿਜੇ 'ਚ ਦੱਸਣਾ ਭਾਈ ਕਿ ਮੇਰੀ ਆਹ ਚੀਜ਼ ਆ। ਜਿੱਦਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਹਨਾ, ਹੁਣ ਇਸ ਆਪਾਂ ਬੋਲ ਰਹੇ ਹਾਂ, ਹੁਣ ਜੇ ਮੈਂ ਆਹੀ ਬੋਲਾਂ ਕਿ ਮੇਰੀ ਪਾਰਟੀ ਗਰੀਬਾਂ ਦੇ ਹੱਕਾਂ ਦੀ ਲੜਦੀ ਆ ਅਤੇ ਗਰੀਬ ਕੁੜੀਆਂ ਦੇ ਵਿਆਹ ਕਰਾਉਂਦੀ ਆ ਅਤੇ ਇਹਦੇ ਨਾਲ-ਨਾਲ ਉਹ ਆਹ ਵਾਲੇ ਕੰਮ ਵੀ ਕਰਦੀ ਆ ਹਨਾ, ਸੋ ਏਦਾਂ ਦੇ ਜਿਹੜਾ ਹੈਗਾ, ਉਹ ਜਿਹੜਾ ਜੱਜ ਆ ਉਹਨੂੰ ਪੰਜਾਬੀ ਤਾਂ ਨਹੀਂ ਉਹਨੂੰ ਸਮਝ ਆਉਂਦੀ, ਪਰ ਉਹਨੂੰ ਇਹ ਜ਼ਰੂਰ ਸਮਝ ਆਉਂਦਾ ਕਿ ਲਹਿਜਾ ਬੰਦਾ ਪਤਾ ਲੱਗ ਜਾਂਦਾ। ਹਾਂ, ਫਿਰ ਜਿਹੜੇ ਤੁਹਾਡੇ ਸਵਾਲ ਤੇ ਜਵਾਬ ਆ, ਬੰਦਾ ਇੱਕ ਦਾ ਸੀਗਾ ਉਹਨੂੰ ਕਵੇ ਕਿ ਤੂੰ ਤੇਰੇ ਤੇ ਪਹਿਲਾ ਹਮਲਾ ਕਦੋਂ ਹੋਇਆ? ਉਹ ਕਹਿੰਦਾ ਪਹਿਲਾ ਹਮਲਾ ਕਦੋਂ ਹੋਇਆ? ਏਦਾਂ ਨਾ ਉਹ ਬੋਲੇ ਪਹਿਲਾ ਹਮਲਾ ਕਦੋਂ ਹੋਇਆ? ਫਿਰ ਉਹ ਪਹਿਲੇ ਹਮਲੇ ਦਾ ਬੋਲੇ, ਤਾਂ ਤੈਨੂੰ ਆਹ ਵਾਲੀ ਪਾਰਟੀ ਵਾਲੇ ਬੰਦੇ ਨੇ ਕੀ ਕਿਹਾ ਸੀ? ਉਹ ਕਹਿੰਦਾ ਮੈਨੂੰ ਆਹ ਵਾਲੀ ਪਾਰਟੀ ਬੰਦੇ ਨੇ ਕੀ ਕਿਹਾ ਸੀ? ਫਿਰ ਉਹ ਅੱਗੇ ਆਪਣਾ ਜਵਾਬ ਦੇਵੇ ਹਨਾ। ਸੋ ਏਦਾਂ ਕਿ ਰਿਸਪੌਂਸਿਵਨੈਸ ਦਾ ਮਤਲਬ ਹੈਗਾ ਹਾਜ਼ਰ ਜਵਾਬੀ, ਫਟਾਫਟ ਉੱਥੇ ਹਾਜ਼ਰ ਜਵਾਬੀ। ਇਹਦਾ ਮਤਲਬ ਹੈਗਾ ਕਿ ਸਵਾਲ ਗੋਲ-ਮੋਲ ਨਹੀਂ ਕਰਨੇ, ਸਵਾਲਾਂ ਤੇ ਸਵਾਲ ਜਿਹੜੇ ਤੁਹਾਡੇ ਗੋਲ-ਮੋਲ ਨਹੀਂ ਹੋਣੇ ਚਾਹੀਦੇ, ਸਿੱਧਾ ਜਵਾਬ ਹੋਣਾ ਚਾਹੀਦਾ। ਜੀ, ਨਹੀਂ ਬਿਲਕੁਲ ਧਿਆਨ ਰੱਖਣਾ। ਇਹ ਦੇਖੋ ਜਿੱਦਾਂ ਤੁਸੀਂ ਕਿਹਾ ਨਾ ਵੀ ਰੱਟਾ ਮਾਰਿਆ ਆ, ਹਾਂ ਹੋ ਸਕਦਾ ਚਿਰ ਹੋਇਆ ਆ, ਤੁਹਾਨੂੰ ਸਾਰੀਆਂ ਚੀਜ਼ਾਂ ਪੂਰੀ ਤਰੀਕੇ ਦੇ ਨਾਲ ਯਾਦ ਨਹੀਂ, ਪਰ ਜਦੋਂ ਆਪਾਂ ਸ਼ੁਰੂਆਤ 'ਚ ਗੱਲ ਕੀਤੀ ਨਾ, ਜਿਹੜੇ ਜਦੋਂ ਇਹ ਤਰੀਕ ਆਉਂਦੀ ਉਸ ਤੋਂ ਪਹਿਲਾਂ ਜਿਹੜੇ ਦਿਨ ਆਉਂਦੇ ਆ, ਉਹ ਆਪਣੇ ਕੇਸ ਨੂੰ ਇੱਕ ਵਾਰੀ ਖੁਦ ਤੁਸੀਂ ਸਟੱਡੀ ਕਰੋ, ਕੀ ਲਿਖਿਆ, ਕੀ ਕਿਹਾ ਆ, ਕਿੱਦਾਂ ਆ, ਉਹ ਤੁਹਾਨੂੰ ਯਾਦ ਹੋਵੇ। ਆਰਗੈਨਿਕ ਤਰੀਕੇ ਦੇ ਨਾਲ ਤੁਹਾਡੇ 'ਚੋਂ ਜੇ ਉਹ ਗੱਲ ਨਿਕਲਦੀ ਆ, ਉਹ ਕਹਿੰਦੇ ਆ, ਤਾਂ ਉਸਦਾ ਪ੍ਰਭਾਵ ਜਿਹੜਾ ਆ ਉਹ ਬਹੁਤ ਵਧੀਆ, ਇੱਕ ਕਹਿ ਲਓ ਵੀ ਜੱਜ ਦੇ ਉੱਤੇ ਜਿਹੜਾ ਉਹ ਪੈਂਦਾ ਆ। ਇਵੈਂਚੁਅਲੀ ਤੁਸੀਂ ਜੱਜ ਦਾ ਦਿਲ, ਜੱਜ ਦਾ ਮਨ ਤੇ ਜੱਜ ਨੂੰ ਹੀ ਮਨਾਉਣਾ ਆ ਵੀ ਭਾਈ ਮੈਨੂੰ ਅਸਾਈਲਮ ਤੂੰ ਗ੍ਰਾਂਟ ਕਰ। ਜੇ ਜੀ, ਤੁਸੀਂ ਫਿਕਰਮੰਦ ਨਹੀਂ ਆਪਣੇ ਅਸਾਈਲਮ ਨੂੰ ਲੈ ਕੇ, ਤੁਹਾਨੂੰ ਟੈਨਸ਼ਨ ਨਹੀਂ ਆ, ਤੁਸੀਂ ਹੋਰ ਹੀ ਪਾਸੇ ਨੂੰ ਆ ਵੀ ਕੋਈ ਗੱਲ ਨਹੀਂ, ਰੱਟਾ ਮਾਰ ਕੇ ਚੱਲ ਜਾਂਗੇ, ਦੇਖ ਲਾਂਗੇ, ਇੱਦਾਂ ਆ ਉੱਦਾਂ ਆ, ਫਿਰ ਉੱਥੇ ਫਿਰ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਆ। ਸੋ ਹੁਣ ਦੇਖੋ ਆਪਾਂ 3 ਚੀਜ਼ਾਂ ਡਿਸਕਸ ਕਰ ਲਈਆਂ, ਉੱਥੋਂ ਦੇ ਜਿਹੜੇ ਤੁਹਾਡੇ ਸੀਗੇ ਵੀ ਕੀ ਤੁਸੀਂ ਉੱਥੇ ਗਤੀਵਿਧੀਆਂ ਕੀਤੀਆਂ? ਇੰਡੀਆ ਦੀ ਗਤੀਵਿਧੀਆਂ, ਅਮਰੀਕਾ ਦੀ ਇੰਡੀਆ ਗਤੀਵਿਧੀਆਂ ਤੇ ਤੁਹਾਡਾ ਮੈਨਰ ਕੀ ਹੋਣਾ ਚਾਹੀਦਾ? ਡਿਮੈਨਰ ਕੀ ਹੋਣਾ ਚਾਹੀਦਾ? ਹੁਣ ਉਸ ਤੋਂ ਇਲਾਵਾ ਹੋਰ ਕੀ ਇਹਦੇ ਵਿੱਚ ਕੋਈ ਹੋਰ ਇਸ਼ੂਜ਼ ਵੀ ਜਿਹੜੇ ਉਹ ਦੇਖੇ ਜਾਂਦੇ ਆ? ਸੋ ਇਹ ਗਤੀਵਿਧੀਆਂ ਤੋਂ ਇਲਾਵਾ ਇਹ ਤਾਂ ਚਲੋ ਮੰਨ ਲਓ ਹੁਣ ਤੁਹਾਡਾ ਵਧੀਆ ਕਲਾਇੰਟ ਆ ਗਿਆ, 10 ਆਊਟ ਆਫ 10 ਵਾਲਾ ਆ ਗਿਆ ਬੰਦਾ ਹਨਾ, ਖਿਡਾਰੀ ਪੂਰਾ ਤੇਜ਼, ਨੌਲੇਜ, ਹਰੇਕ ਚੀਜ਼ ਉਹਦੀ, ਗਤੀਵਿਧੀਆਂ ਹਰੇਕ ਚੀਜ਼ ਉਹਦੀ ਐਡ ਹੋ ਗਈ। ਇਹ ਤੋਂ ਬਾਅਦ ਕੀ ਹੈਗਾ ਕਿ ਮੁੱਦੇ ਫਿਰ ਵੀ ਕੇਸ ਦੇ ਵਿੱਚ ਰਹਿੰਦੇ ਆ। ਕਈ ਵਾਰੀ ਕੇਸ ਦੇ ਵਿੱਚ ਬਾਰਸ ਹੁੰਦੀਆਂ, ਫਰਮ ਰੀਸੈਟਲਮੈਂਟ ਬਾਰ, ਇਟਲੀ ਪੱਕਾ ਸੀਗਾ, ਉੱਥੇ ਪੱਕਾ ਸੀਗਾ। ਸੋ ਕਈਆਂ ਦੇ ਕੇਸਾਂ ਦੇ ਵਿੱਚ ਮੁੱਦੇ ਆ ਜਾਂਦੇ ਆ, ਉਹ ਮੁੱਦਿਆਂ ਦੇ ਵਿੱਚ ਫਿਰ ਅੱਗੇ ਡਿਪੈਂਡ ਕਰਦਾ ਕਿ ਤੁਹਾਡੇ ਮੁੱਦੇ 'ਚ ਤੁਹਾਡੀ ਕੀ ਪੋਜੀਸ਼ਨ ਹੈਗੀ ਆ ਹਨਾ। ਫਰਮ ਰੀਸੈਟਲਮੈਂਟ ਬਾਰ ਜਿਹੜਾ ਯੂਰਪੀਅਨ ਕੇਸਿਸ ਉਹਦੇ ਵਿੱਚ ਆਪਾਂ ਜ਼ਿਆਦਾਤਰ ਦੇਖਦੇ ਹਾਂ ਨਾ, ਉਹਨੂੰ ਕਿੱਦਾਂ ਹੈਂਡਲ ਕਰਨਾ। ਰੀਲੋਕੇਸ਼ਨ ਦਾ ਕਈ ਵਾਰੀ ਮੁੱਦਾ ਆ ਜਾਂਦਾ ਕਿ ਜਿੱਦਾਂ ਹੁਣ ਲਵ ਮੈਰਿਜ ਵਾਲਾ ਕੇਸ ਆ ਕਿ ਚੱਲ ਠੀਕ ਆ, ਮੰਨ ਲਿਆ ਤੇਰੀ ਜਾਨ ਦੀ ਦੁਸ਼ਮਣ ਆ, ਪਰ ਲੱਭੂਗੇ ਕਿੱਦਾਂ ਤੈਨੂੰ ਬੈਂਗਲੌਰ ਦੇ ਵਿੱਚ? ਸਹੀ ਗੱਲ। ਉਹ ਇਹ ਨਹੀਂ ਕਿ ਇਹਨਾਂ ਦੀ ਮੇਰੇ ਨਾਲ ਜਾਨੀ ਦੁਸ਼ਮਣੀ ਆ, ਉਹ ਕਹਿੰਦਾ ਮੰਨ ਲਿਆ ਜਾਨੀ ਦੁਸ਼ਮਣੀ ਆ, ਪਰ ਉਹਨਾਂ ਨੂੰ ਕਿੱਦਾਂ ਪਤਾ ਲੱਗੂਗਾ ਕਿ ਤੂੰ ਉੱਥੇ ਹੈਗਾ ਹਨਾ? ਤੇ ਜਾਂ ਫਿਰ ਏਦਾਂ ਕਿ ਤੈਨੂੰ ਤਾਂ ਆਹ ਵਾਲੀ ਪਾਰਟੀ ਤੰਗ ਕਰਦੀ ਸੀ, ਇਹ ਤਾਂ ਹੁਣ ਪਾਵਰ 'ਚ ਹੀ ਨਹੀਂ ਰਹੀ, 10 ਸਾਲ ਹੋ ਗਏ ਇਹਨਾਂ ਨੂੰ। ਤੇ ਇੱਕ ਬੰਦੇ ਦਾ ਕੇਸ ਸੀਗਾ, ਆਮ ਆਦਮੀ ਪਾਰਟੀ ਦਾ ਉਹ ਵਰਕਰ ਸੀਗਾ, ਉਦੋਂ ਉਹਨੇ ਆਮ ਆਦਮੀ ਦਾ ਲਾਏਗਾ, ਹੁਣ ਆਮ ਆਦਮੀ ਪਾਰਟੀ ਪਾਵਰ 'ਚ ਆ ਗਈ ਹਨਾ, ਉਹਦੀ ਤਰੀਕ ਅਜੇ ਆਣੀ ਆ ਤੇ ਹੋਰ ਵੀ ਜ਼ਿਆਦਾ ਪਾਵਰ 'ਚ ਆ ਰਹੀ ਆ। ਸੋ ਉਹਦਾ ਕੇਸ ਓਬਵੀਅਸਲੀ ਵੀਕ ਪੈ ਜਾਂਦਾ ਕਿ ਹੁਣ ਤੈਨੂੰ ਫਿਊਚਰ 'ਚ ਕੀ ਖਤਰਾ, ਤੂੰ ਤਾਂ ਰੀਲੋਕੇਟ ਕਰ ਸਕਦਾ।
ਸੋ ਸਰਕਾਰ ਨੇ ਇਹ ਕਰਨਾ ਕਿ ਇਹ ਕਿਸੇ ਇੱਕ ਇਲਾਕੇ ਦੇ ਵਿੱਚ ਰੀਲੋਕੇਟ ਕਰ ਸਕਦਾ, ਇਹ ਮੇ ਬੀ ਦਿੱਲੀ ਜਾ ਕੇ ਰਹਿ ਸਕਦਾ, ਮੇ ਬੀ ਇਹ ਪੰਜਾਬ ਜਾ ਕੇ ਰਹਿ ਸਕਦਾ, ਹੈ ਨਾ। ਤੇ ਇਹਦੇ ਨਾਲ ਲੀਗਲ ਇਸ਼ੂ ਆ ਜਾਂਦੇ ਕਈ ਵਾਰੀ ਕਿ ਕੇਸ ਦੇ ਫੈਕਟ ਕੀ ਆ, ਕਿ ਤੂੰ ਤਾਂ ਸਧਾਰਨ ਜਿਹਾ ਵਰਕਰ ਸੀਗਾ, ਤੂੰ ਤਾਂ ਬਾਰਡਰ ਤੇ ਬਿਆਨ ਦਿੱਤੇ, ਤੂੰ ਸਿੰਪਲ ਜਿਹਾ ਵਰਕਰ ਸੀਗਾ, ਤੇਰੇ ਹੂੰ, ਵਰਗੇ ਹੋਰ ਕਈ ਵਰਕਰ ਆ, ਤੂੰ ਕਿਹੜਾ ਕੋਈ ਐਕਟਿਵ ਰੋਲ ਕੀਤਾ, ਹੂੰ, ਤੁਹਾਨੂੰ ਨਹੀਂ ਲੱਗਦਾ ਕਿ ਤੈਨੂੰ ਉਹ ਲੱਭਦੇ ਆ, ਹੈ ਨਾ। ਤੇ ਇਹ ਵਾਲੇ ਜਿਹੜੇ ਕਈ ਵਾਰੀ ਸਾਰੀਆਂ ਚੀਜ਼ਾਂ ਤੁਸੀਂ ਸਹੀ ਵੀ ਦੱਸਤੀਆਂ, ਤੋਂ ਇਲਾਵਾ ਵੀ ਤੁਹਾਡੇ ਜਿਹੜੇ ਲੀਗਲ ਇਸ਼ੂਜ਼ ਜਿਹੜੇ ਹੈਗੇ ਆ ਉਹ ਆ ਜਾਂਦੇ ਆ। ਹੂੰ, ਨਿਊਯਾਰਕ ਦੇ ਵਿੱਚ ਜਿੱਦਾਂ ਸੀਗਾ ਸੈਕੰਡ ਸਰਕਟ ਦੇ ਵਿੱਚ, ਕਿ ਜਿਹੜੇ ਪਾਰਟੀ ਦੇ ਵਰਕਰ ਆ, ਸਿੰਘ ਵਰਸਸ ਗਾਰਲੈਂਡ ਨੇ ਕਿਹਾ ਕਿ ਇਹ ਸਰਕਾਰਾਂ ਨਹੀਂ ਹੈਗੇ, ਤੇ ਜਦ ਤੱਕ ਪੁਲਿਸ ਨਹੀਂ ਇਨਵੋਲਵ ਹੁੰਦੀ ਜਾਂ ਹਾਈ ਲੈਵਲ ਦੇ ਬੰਦੇ ਮੈਂਬਰ ਇਨਵੋਲਵ ਨਹੀਂ ਹੁੰਦੇ, ਉਹ ਕਹਿੰਦੇ ਹੈਗੇ ਕਿ ਇਹ ਜਿਹੜੀਆਂ ਸਰਕਾਰਾਂ ਨਹੀਂ ਮੰਨ ਸਕਦੇ ਆਪਾਂ, ਜਿਹੜੇ ਲੋਅਰ ਲੈਵਲ ਪਾਰਟੀ ਦੇ ਵਰਕਰ ਇਹ ਹੈਗੇ ਆ, ਤੇ ਜੇ ਤੁਹਾਨੂੰ ਪੁਲਿਸ ਨਹੀਂ ਤੰਗ ਕਰਦੀ ਆਪਾਂ ਤੁਹਾਡਾ ਕੇਸ ਜਿਹੜਾ ਪਾਸ ਨਹੀਂ ਕਰ ਸਕਦੇ, ਹਨਾ। ਇਦਾਂ ਦੇ ਵੀ ਕਈ ਜਿਹੜੇ ਜੱਜ ਹੈਗੇ ਆ। ਸੋ ਲੀਗਲ ਮੁੱਦੇ ਵੀ ਜਿਹੜੇ ਕਾਫੀ ਕੇਸ ਦੇ ਵਿੱਚ ਆ ਜਾਂਦੇ ਆ, ਭਾਵੇਂ ਕਲਾਇੰਟ ਦੀ ਫੁੱਲ ਤਿਆਰੀ ਵੀ ਹੋਵੇ। ਸੋ ਕਈ ਵਾਰੀ ਆਪਾਂ ਦੇਖੀਦਾ ਹੁਣ ਜਿੱਦਾਂ ਪੋਰਟਲੈਂਡ ਆ, ਉਹਦੇ ਵਿੱਚ ਇੱਕ ਬਹੁਤ ਵਧੀਆ ਕਲਾਇੰਟ ਜਿਹੜਾ ਉਹਦੇ 99.9% ਚਾਂਸ ਹੈ ਕਿ ਉਹ ਕਈ ਜੱਜ ਨਹੀਂ ਪਾਸ ਕਰਦੇ, ਉਹ ਕਹਿੰਦੇ ਇਹ ਫਰਾਡ ਕੇਸ ਹੈ, ਜਿੰਨਾ ਮਰਜ਼ੀ ਵਧੀਆ ਕਲਾਇੰਟ ਹੋਵੇ। ਤੇ ਹੂੰ, ਕਈ ਹੂੰ, ਵਾਰੀ ਆਪਾਂ ਦੇਖਦੇ ਹਾਂ ਕਿ ਜੱਜ ਪਾਸ ਕਰਨ ਨੂੰ ਕਾਹਲੇ ਆ, ਕਿ ਉਹ ਕਹਿੰਦੇ ਕਿ ਨਹੀਂ ਆਪਾਂ ਕਨਵਿੰਸਡ ਆ ਕਿ ਇਹ ਸਹੀ ਹੈ, ਹਨਾ। ਹੂੰ, 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 ਹੂੰ। ਸੋ ਬਿਲਕੁਲ ਕਈ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਆ, ਕਾਫੀ ਵਾਰੀ ਜਿਹੜੇ ਇਦਾਂ ਉਹਨਾਂ ਦੇ ਉੱਤੇ ਕਈ ਵਾਰੀ ਬਾਰਸ ਵਗੈਰਾ ਵੀ ਲੱਗੀਆਂ ਹੁੰਦੀਆਂ ਆ, ਉਹ ਸਾਰੀਆਂ ਚੀਜ਼ਾਂ ਦਾ ਵੀ ਮੈਟਰ ਕਰਦੀਆਂ ਫਿਰ ਇਵੈਂਚੁਅਲੀ ਤਰੀਕ ਤੇ। ਹਾਂਜੀ, ਸਾਰੀਆਂ ਮੈਟਰ ਕਰਦੀਆਂ, ਡਿਸਕਸ ਕਰਨਾ ਪੈਂਦਾ। ਹੂੰ, ਤੇ ਬਸ ਬੇਸਿਕਲੀ ਇਹ ਹੈ ਕਿ ਸਾਰਾ ਕੁਝ ਸੱਚ-ਸੱਚ ਦੱਸਣਾ ਉਹਨਾਂ ਨੂੰ। ਮੁੱਕਦੀ ਗੱਲ ਇਹ ਹੈ ਕਿ ਉਹਨਾਂ ਨੂੰ ਸਾਰਾ ਪਤਾ ਕਿੱਥੇ ਕੌਣ ਕਿੱਦਾਂ ਟਰੈਵਲ ਕੀਤਾ। ਹੂੰ, ਤੇ ਕਈ ਵਾਰੀ ਲੋਕੀ ਝੂਠ ਬੋਲ ਦਿੰਦੇ ਪਹਿਲਾਂ, ਤੇ ਬਾਅਦ 'ਚ ਫਿਰ ਲੱਤਾਂ ਕੰਬਦੀਆਂ ਜਦੋਂ ਕੋਰਟ ਦੇ ਵਿੱਚ ਜਾਂਦੇ ਕਿ ਯਾਰ ਹੁਣ ਸਰਕਾਰੀ ਵਕੀਲ ਨੇ ਖੋਲ੍ਹ ਲੈਣਾ ਚਿੱਠਾ। ਹੂੰ, 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 ਠੀਕ ਹੈ ਜੀ। ਸੋ ਬਿਲਕੁਲ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋ। ਉੱਦਾਂ ਆਪਾਂ ਇੱਦਾਂ ਦੀ ਡਿਸਕਸ਼ਨ ਕਾਫੀ ਵਾਰੀ ਕੀਤੀ ਆ। ਲਾਸਟ ਟਾਈਮ ਵੀ ਆਪਾਂ ਡਿਸਕਸ਼ਨ ਕੀਤੀ ਸੀ ਇੱਥੋਂ ਤੱਕ ਕਿ ਜਿਹੜੇ ਕੁਛ ਸਟ੍ਰਿਕਟ ਜੱਜ ਵੀ ਜਿਨ੍ਹਾਂ ਨੂੰ ਆਖਿਆ ਜਾਂਦਾ, ਜਿਨ੍ਹਾਂ ਦੀ ਰੇਟਿੰਗ ਅਕੋਰਡਿੰਗਲੀ ਜਿਹੜੀ ਜੋ ਚੱਲ ਰਹੀ ਹੈ ਵੀ ਉਹਦੇ ਵਿੱਚ ਚੰਗੀ ਨਹੀਂ ਆ, ਪਰ ਫਿਰ ਵੀ ਉਹ ਮੌਕਾ ਦਿੰਦੇ ਆ, ਜੇ ਤੁਸੀਂ ਸਹੀ ਢੰਗ ਦੇ ਨਾਲ ਆ ਸਾਰੀਆਂ ਚੀਜ਼ਾਂ ਪੇਸ਼ ਕਰਦੇ ਆ ਤੇ ਉਹ ਗ੍ਰਾਂਟ ਵੀ ਕਰਦੇ ਆ। ਇੱਦਾਂ ਜੀ। ਦੇ ਬਹੁਤ ਸਾਰੇ ਕੋਰਟਸ ਦੇ ਵਿੱਚ ਅਕਸਰ ਜਿਹੜਾ ਉਹ ਦੇਖਿਆ ਗਿਆ ਹੈਗਾ ਆ। ਸੋ ਜੇ ਤੁਹਾਡਾ ਕੇਸ ਜੋ ਕੁਛ ਤੁਹਾਡੇ ਨਾਲ ਵਾਪਰਿਆ, ਜੇ ਤੁਸੀਂ ਉਹਨੂੰ ਸਹੀ ਢੰਗ ਦੇ ਨਾਲ ਦੱਸ ਸਕਦੇ ਆ ਆਪਣੇ ਵਕੀਲ ਨੂੰ, ਵਕੀਲ ਤੁਹਾਡੀ ਹੈਲਪ ਕਰੂਗਾ ਉਸ ਚੀਜ਼ ਨੂੰ ਸਹੀ ਢੰਗ ਦੇ ਨਾਲ ਜੱਜ ਮੂਹਰੇ ਪ੍ਰੈਜ਼ੈਂਟ ਕਰਨ ਦੇ ਲਈ, ਤੇ ਉਹ ਸਾਰੀਆਂ ਚੀਜ਼ਾਂ ਜਦੋਂ ਮਿਲ ਜਾਂਦੀਆਂ ਤੇ ਫਿਰ ਤੁਹਾਡੇ ਜਿਹੜੇ ਚਾਂਸਿਸ ਆ ਉਹ ਕਾਫੀ ਜ਼ਿਆਦਾ ਵੱਧ ਜਾਂਦੇ ਆ। ਸੋ ਇੱਕ ਜੀ, ਤੁਹਾਨੂੰ ਹਾਸੇ ਵਾਲੀ ਚੀਜ਼ ਦੱਸਦਾ, ਮੈਨੂੰ ਕੱਲ ਹੀ ਸਟਾਫ ਦੱਸਣ ਦਿਆ ਸੀ। ਇੱਕ ਨਾ ਕੇਸ ਸੀਗਾ ਸਾਡਾ ਠੀਕ ਹੈ। ਸਰਕਟ ਕੋਰਟ ਤੇ BIA ਦੇ ਵਿੱਚ, ਉੱਥੋਂ ਦੀ ਕਰਕੇ ਨਾ ਆਪਾਂ ਰਿਮਾਂਡ ਕਰਾਇਆ, ਬੰਦਾ ਹਾਰ ਗਿਆ ਸੀਗਾ ਥੱਲੋਂ ਦੀ, ਤੇ ਹੂੰ, ਉਹਨਾਂ ਨੇ ਨਾ ਡਿਸੀਜਨ ਪੜ੍ਹ ਕੇ ਜਿੱਦਾਂ ਰਿਮਾਂਡ ਕਰਤਾ, ਤੇ ਡਿਮਾਂਡ ਉਸ ਦਾ ਤੋਂ ਮਤਲਬ? ਬਾਅਦ ਕਿ ਥੱਲੇ ਭੇਜਤਾ ਕਿ ਤੁਸੀਂ ਫੈਸਲਾ ਲਓ, ਹਨਾ। ਠੀਕ ਹੈ। ਤੇ ਸਰਕਾਰੀ ਵਕੀਲ 4-5 ਵਾਰੀ ਪੁੱਛ ਹਟਿਆ ਕਿ ਤੁਸੀਂ ਨਾ ਆਪਣੇ ਵਕੀਲ ਨਹੀਂ ਬਣੇ, ਕਿ ਤੁਸੀਂ ਆਪਣੇ ਹੁਣ ਨਵੇਂ ਵਾਲੇ ਕੇਸ ਦੇ ਵਕੀਲ ਬਣੋ। ਤੇ ਆਪਾਂ ਹੂੰ, ਬੰਦੇ ਨੂੰ ਪੁੱਛਿਆ ਕਿ ਤੂੰ ਦੱਸ ਬਈ ਹੁਣ ਰਿਮਾਂਡ ਹੋ ਗਿਆ, ਥੱਲੇ ਲੜਨਾ, ਤੂੰ ਦੁਬਾਰਾ ਵਕੀਲ ਬਣਾਉਣਾ ਕਿ ਨਹੀਂ ਬਣਾਉਣਾ। ਉਹਨੇ ਆਪਣੇ ਕਿਸੇ ਸੱਜਣ ਮਿੱਤਰ ਤੋਂ ਸਲਾਹ ਲੈ ਲਈ। ਹੂੰ, ਰਿਮਾਂਡ ਹੋਇਆ, ਜਦੋਂ ਕੇਸ ਫੇਲ ਹੋਇਆ ਉਦੋਂ ਨਹੀਂ ਕੋਈ ਯਾਦ ਆਇਆ। ਜਦੋਂ ਹੁਣ ਮੈਂ ਕਿਹਾ ਉੱਤੋਂ ਦੀ ਕਰਕੇ ਥੱਲੇ ਭੇਜਤਾ ਨਾ, ਤਾਂ ਉਹਦਾ ਸਰਕਾਰੀ ਉਹਦਾ ਜਿਹੜਾ ਉਹਦਾ ਫਰੈਂਡ ਨੇ ਉਹਨੂੰ ਪੈਰਾਲੀਗਲ ਨੂੰ, ਉਹ ਸਾਡੇ ਨੂੰ ਕਹਿੰਦਾ ਕਿ ਯਾਰ ਮੇਰਾ ਫਰੈਂਡ ਕਹਿੰਦਾ ਕਿ ਇਹ ਤਾਂ ਜਿਹੜਾ ਹੁਣ ਰਿਮਾਂਡ ਹੋ ਗਿਆ ਵਾ, ਇਹ ਤਾਂ ਫੈਸਲਾ ਥੱਲੇ ਆਪ ਹੀ ਕਰ ਦੇਣਾ, ਤੈਨੂੰ ਹੁਣ ਵਕੀਲ ਤੇ ਪੈਸੇ ਖਰਚਣ ਦੀ ਲੋੜ ਨਹੀਂ, ਤੇ ਹੁਣ ਤੂੰ ਇਹਦਾ ਨਾ ਪਹਿਲਾਂ ਵੇਟ ਕਰਕੇ ਦੇਖ ਕਿ ਕਿੱਦਾਂ ਫੈਸਲਾ ਆਉਂਦਾ, ਫਿਰ ਮੌਕੇ ਤੇ ਦੇਖੀ ਜੇ ਹੈਗਾ। ਮੈਂ ਕਿਹਾ ਬੰਦੇ ਇਦਾਂ ਦੇ ਵੀ ਆ ਕਿ ਹਾਰ ਹੂਰ ਕੇ ਵੀ, ਮੈਂ ਮਾਈਂਡ ਸੈਟ ਦੱਸਣ ਦਿਆਂ ਕਿ ਰਿਮਾਂਡ ਦਾ, ਕਿ ਦੋਸਤ ਨੇ ਕਿਹਾ ਕਿ ਚੱਲ ਦੇਖ ਲੈ, ਇੱਥੇ ਤੇਰੇ ਪੈਸੇ ਬਚਦੇ ਆ, ਦੇਖ ਲੈ ਕੀ ਆ ਨਾ। ਸੋ ਇਦਾਂ ਵੀ ਬੜੇ ਬੰਦੇ ਜਿਹੜੇ ਮਰਦੇ ਆ, ਹਨਾ। ਹੁਣ ਉਹਦਾ ਇਦਾਂ ਕਿ ਮੈਂ ਕਿਹਾ ਯਾਰ ਪਹਿਲੀ ਗੱਲ ਤਾਂ ਜੇ ਤੁਸੀਂ ਦੇਖੋ, ਸਾਨੂੰ ਲੋਕੀ ਕਹਿੰਦੇ ਤੁਸੀਂ ਯਾਰ ਸਾਡੇ ਫੋਨ ਨਹੀਂ ਚੱਕਦੇ, ਕੇਸ ਨਹੀਂ ਫੜਦੇ, ਟਾਈਮ ਬੜਾ, ਹਨਾ। ਸੋ ਸਾਨੂੰ ਇਦਾਂ ਕਿ ਕਲਾਇੰਟਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਇਦਾਂ ਕਿ ਨਾਲ ਮੈਨੂੰ ਕਿਹਾ, ਮੈਂ ਕਿਹਾ ਇਹਨੂੰ ਸਾਨੂੰ ਕੋਈ ਲੈਣਾ ਦੇਣਾ ਨਹੀਂ, ਪਰ ਇਦਾਂ ਕਿ ਇਹਨੂੰ, ਮੈਂ ਕਿਹਾ ਦੋਸਤ ਨੂੰ ਨਾਲ ਕਹਿ ਦੀ, ਮੈਂ ਕਿਹਾ ਇਦਾਂ ਕਿ ਬੰਦਾ ਵਾਪਸ ਨਹੀਂ ਹੁਣ ਸਾਡੇ ਕੋਲ ਆਉਣਾ ਚਾਹੀਦਾ। ਬਾਅਦ 'ਚ ਜੇ ਵਾਪਸ ਆ ਕੇ ਨਾ ਕਵੇ ਕਿ ਮੇਰਾ ਹੁਣ ਖੜੇ ਪੈਰ ਲਾਸਟ ਮਿੰਟ ਤੇ ਆ ਕੇ ਮੇਰੀ ਹੈਲਪ ਕਰ ਦਿਓ, ਮੇਰਾ ਬਰੀਫ ਕਰ ਲਓ, ਹਨਾ। ਤੇ ਹੂੰ, ਇਦਾਂ ਵੀ ਜਿਹੜਾ ਬੜਾ ਹਿਸਾਬ ਕਿਤਾਬ ਹੁੰਦਾ, ਐਂਡ ਮੂਵਮੈਂਟ ਤੇ ਵੀ ਬੜੀ ਗਹਿਮੋ-ਗਹਿਮੀ ਚੱਲਦੀ ਰਹਿੰਦੀ ਕਿ ਕੇਸ ਜਿਹੜਾ ਸਟਾਫ ਆ ਉਹ ਕਹਿੰਦਾ ਨਹੀਂ ਯਾਰ ਤੂੰ ਐਂਡ ਮੂਵਮੈਂਟ ਤੇ ਫੜ ਲੈਂਦਾ, ਸਾਨੂੰ ਦਿਨ ਰਾਤ ਜਿਹੜਾ ਫਿਰ ਜਾਗਣਾ ਪੈਂਦਾ, ਵੀਕਐਂਡ ਲਾਣੇ ਪੈਂਦੇ, ਹਨਾ। ਸੋ ਹੂੰ, ਮੇਨ ਚੀਜ਼ ਇਹਦੇ ਵਿੱਚ ਇਹ ਹੈ ਕਿ ਹੁਣ ਜੇ ਪਾਇਲਟ ਨੇ ਜਹਾਜ਼ ਲੈ ਕੇ ਨਿਕਲਣਾ, ਤਾਂ ਤੁਸੀਂ ਇਹੀ ਚਾਹੋਗੇ ਕਿ ਯਾਰ ਉਹ ਵੈਲ ਰੈਸਟਡ ਆ, ਪੂਰੇ ਟਾਈਮ ਦੇ ਨਾਲ ਤੁਹਾਡਾ ਜਿਹੜਾ ਹਰੇਕ ਚੀਜ਼ ਉਹ ਆਰਾਮ ਨਾਲ ਕਰੇ, ਹਨਾ। ਹੁਣ ਜੇ ਪਾਇਲਟ ਤੁਹਾਨੂੰ ਕਵੇ ਕਿ ਯਾਰ ਮੈਂ ਤਾਂ ਪਾਰਟੀ ਕਰਦਾ ਰਿਹਾ, ਮੈਂ ਤਾਂ ਫਰਾਈਡੇ ਨਾਈਟ ਨੂੰ ਦਾਰੂ ਪੀਂਦਾ ਰਿਹਾ, ਮੰਡੇ ਸੈਟਰਡੇ ਸੰਡੇ ਨੂੰ ਮੈਂ ਇੱਥੇ ਗਿਆ ਸੀ, ਹੂੰ, ਸੋਮਵਾਰ ਨੂੰ ਆ ਕੇ ਮੇਰਾ ਕੇਸ ਆ, ਤੁਹਾਨੂੰ ਵੀ ਲੱਗਣਾ ਯਾਰ ਪਤਾ ਨਹੀਂ ਇਹਨੇ ਅਰੈਸਟ ਕੀਤਾ ਨਹੀਂ ਕੀਤਾ, ਹਨਾ। ਸੋ ਇਦਾਂ ਕਿ ਇੱਕ ਕੇਸ ਨੂੰ ਬਣਾਉਣ ਲਈ ਟਾਈਮ ਚਾਹੀਦਾ ਹੁੰਦਾ ਵਾ। ਜਦੋਂ ਤੁਸੀਂ ਯਾਰ ਆਲਰੇਡੀ ਫੂਲ ਤੁਹਾਡੇ ਕੇਸ ਹੋ ਗਏ, BIA ਵਗੈਰਾ ਤੋਂ ਰਿਮਾਂਡ ਕੀਤੀ ਆ ਬਾਈ, ਜਿਹਦਾ ਤੈਨੂੰ ਪਤਾ ਮੈਂ ਹਨਾ ਕਿਹਦੀ ਗੱਲ ਕਰਦਾ,
ਉੱਥੇ ਮੈਂ ਕਿਹਾ ਜਾ ਕੇ ਤੂੰ ਕਹਿ ਰਿਹਾ ਕਿ ਮੇਰਾ ਦੋਸਤ ਮੈਨੂੰ ਇਦਾਂ ਸਲਾਹ ਦੇ ਰਿਹਾ। ਹੁਣ ਯਾਰ ਦੋਸਤਾਂ ਨੂੰ, ਆਂਟੀਆਂ ਨੂੰ, ਭੈਣਾਂ ਨੂੰ, ਇੱਕ ਭੈਣ ਕਿਸੇ ਦੀ ਲੱਗੀ ਆ ਕਮੈਂਟ ਕਮੁੰਟ ਕਰਨ ਕਿ ਜੀ ਇਹ ਈਮੇਲ ਨਹੀਂ ਕਰਦੇ, ਮੇਰੇ ਭਰਾ ਨੂੰ ਪੰਜਾਬੀ ਨਹੀਂ ਆਉਂਦੀ, ਇਹ ਵਕੀਲ ਬਹੁਤ ਮਾੜਾ ਵਾ, ਹਨਾ। ਸੋ ਮੈਂ ਇਹਨਾਂ ਦਾ, ਮੈਂ ਕਿਹਾ ਯਾਰ ਇਹ ਭੈਣ ਭਰਾ ਦੋਸਤ ਸੱਜਣ ਮਿੱਤਰ, ਇਹ ਮੈਂ ਕਿਹਾ ਪਾਣੇ ਨਹੀਂ ਵਿੱਚ ਵਿਚੋਲਾ ਚਾਹੀਦਾ ਨਹੀਂ ਕੋਈ, ਜੇ ਸਿੱਧੇ ਯਾਰ ਆ ਕੇ ਗੱਲ ਕਰ ਸਕਦੇ ਆ ਸਾਡੇ ਨਾਲ ਆਪ ਕਰੋ। ਇਹ ਵਿੱਚ ਜਿਹੜਾ ਨਾ ਮਿਡਲਮੈਨ ਸਾਨੂੰ ਕੰਮ ਖਰਾਬ ਹੀ ਕਰਦਾ ਸਾਡਾ। ਸੋ ਇਦਾਂ ਕਿ ਆਪਣੇ ਕੇਸ ਦੀ ਜ਼ਿੰਮੇਵਾਰੀ ਜਿਹੜੀ ਆਪ ਲਓ। ਇਹਦੇ ਵਿੱਚ ਆਪਾਂ ਕੋਈ ਜ਼ਿੰਮੇਵਾਰੀ ਨਹੀਂ ਕਿ ਮੇਰਾ ਦੋਸਤ ਨੇ ਇਦਾਂ ਕਹਿਤਾ, ਫਲਾਣੇ ਦੇ ਨਾਲ ਇਦਾਂ ਹੋ ਗਿਆ, ਹਨਾ। ਸੋ ਤੁਹਾਡਾ ਕੇਸ ਆ, ਹਰੇਕ ਕੇਸ ਜਿਹੜਾ ਅਲੱਗ ਆ ਤੇ ਹਰੇਕ ਕੇਸ ਆਪਣੇ ਹਿਸਾਬ ਨਾਲ ਚੱਲਦਾ। ਸੇਮ ਚੀਜ਼, ਸੇਮ ਜੱਜ, ਦੋ ਜੇ ਸਿਮਿਲਰ ਵੀ ਕੇਸ ਆ, ਇੱਕ ਕੇਸ ਪਾਸ ਹੋ ਸਕਦਾ, ਇੱਕ ਕੇਸ ਫੇਲ ਹੋ ਸਕਦਾ। ਸੋ ਹਰੇਕ ਬੰਦੇ ਦੀ ਆਪਣੀ ਜਿਹੜੀ ਆਪਣਾ ਕੇਸ ਇੰਡੀਪੈਂਡੈਂਟ ਆ, ਆਪਣੀ ਜਿਹੜੀ ਉਹਦੀ ਇੰਡੀਪੈਂਡੈਂਟ ਫਾਈਟ ਆ। ਸੋ ਇਹ ਚੀਜ਼ ਨੂੰ ਯਾਦ ਰੱਖਿਓ। ਬਿਲਕੁਲ ਜੀ, ਨਹੀਂ ਬਿਲਕੁਲ। ਸੋ ਸੋਚੋ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ ਤੇ ਅੱਜ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਾਂਗੇ, ਇਸ ਚੀਜ਼ ਦੇ ਲਈ ਮਾਫੀ। ਅਗਲੀ ਵਾਰੀ ਫੇਰ ਤੁਹਾਡੇ ਨਾਲ ਜੁੜਾਂਗੇ। ਅਟਾਰਨੀ ਟੇਕ ਕੈਣਾ ਜੀ, ਬੜਾ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।